ਆਪਾਂ ਹਰ ਬੁੱਧਵਾਰ ਟਰੱਕਿੰਗ ਇੰਡਸਟਰੀ ਨਾਲ ਜੁੜੀ ਗੱਲਬਾਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਦੇ ਮਸਲਿਆਂ ਨੂੰ ਛੂਹਾਂਗੇ, ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਨਾਲ ਜੋੜਦੇ ਨੇ ਰਾਜ ਕਰਮਜੀਤ ਸਿੰਘ ਜੀ ਨੂੰ, ਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਕਾਲਸ ਤੇ ਨਾਲੋਂ ਨਾਲ ਤੁਹਾਡੀ ਵਿਚਾਰ ਚਰਚਾ ਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਚੱਲਾਂਗੇ। ਰਾਜ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਵੱਖ-ਵੱਖ ਮਾਧਿਅਮ ਦੇ ਜ਼ਰੀਏ ਏਐਮ ਐਫਐਮ ਸਟੇਸ਼ਨਸ ਦੇ ਘਰਾਂ 'ਚ ਪਏ ਰੇਡੀਓ ਸੈਟਸ ਦੇ ਉੱਤੇ, ਇੰਟਰਨੈਟ ਰੇਡੀਓ ਸੈਟਸ, ਐਪ ਦੇ ਜ਼ਰੀਏ, ਵੈਬਸਾਈਟ ਦੇ ਜ਼ਰੀਏ, ਜਿਸ ਵੀ ਜ਼ਰੀਏ ਤੁਸੀਂ ਜੁੜੇ ਹੋ, ਡਾਇਲ ਕਰਕੇ ਸੁਣ ਰਹੇ ਹੋ, ਸਭ ਦਾ ਸਵਾਗਤ ਕਰਦੇ ਹਾਂ। YouTube, Facebook ਦੇ ਉੱਤੇ ਵੀ ਲਾਈਵ ਪ੍ਰੋਗਰਾਮ ਸਾਂਝੀ ਸਾਥ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਸੋ ਜਿੱਦਾਂ ਪ੍ਰਵੀਨ ਜੀ ਨੇ ਜ਼ਿਕਰ ਕੀਤਾ, ਗੱਲਬਾਤ ਅੱਜ ਆਪਾਂ ਟਰੱਕਿੰਗ ਦੇ ਕੁਛ ਮਸਲਿਆਂ ਦੇ ਉੱਤੇ ਕਰਾਂਗੇ। ਤੁਹਾਡੀ ਇਨਪੁਟ ਇਸ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਆ। ਕਾਰਨ ਇਸ ਦੇ ਵਿੱਚ ਪ੍ਰਵੀਨ ਜੀ, ਆਪਾਂ ਬਾਰ-ਬਾਰ ਹਰ ਵਾਰੀ ਜਿਹੜਾ ਉਹ ਦੱਸਦੇ ਹਾਂ, ਅਸੀਂ ਟਰੱਕਿੰਗ ਦੇ ਕੋਈ ਮਾਹਰ ਨਹੀਂ, ਟਰੱਕਿੰਗ ਇੰਡਸਟਰੀ ਦੇ ਕੋਈ ਮਾਹਰ ਨਹੀਂ, ਪਰ ਇਹਨਾਂ ਪ੍ਰੋਗਰਾਮਸ ਦੇ ਜ਼ਰੀਏ ਅਸੀਂ ਤੁਹਾਨੂੰ ਇੱਕ ਮੰਚ ਦਿੰਦੇ ਹਾਂ, ਇੱਕ ਪਲੈਟਫਾਰਮ ਦਿੱਤਾ ਜਾਂਦਾ ਹੈ ਤਾਂ ਜੋ ਤੁਸੀਂ ਆਪਣੇ ਮੁੱਦਿਆਂ ਨੂੰ, ਆਪਣੇ ਇਸ਼ੂਜ਼ ਨੂੰ ਇੱਥੇ ਇੱਕ ਦੂਜੇ ਦੇ ਨਾਲ ਜਿਹੜਾ ਉਹ ਤੁਸੀਂ ਰੱਖ ਸਕੋ, ਤੇ ਕੀ ਕੁਛ ਚੱਲ ਰਿਹਾ ਆ, ਕਿੱਦਾਂ ਕਿਸੇ ਚੀਜ਼ ਤੋਂ ਬਚਾਅ ਕਰ ਸਕਦੇ ਆ, ਕਿੱਦਾਂ ਸੰਭਲ ਕੇ ਚੱਲਣਾ ਆ, ਕਿੱਥੇ ਫਾਇਦਾ ਕਿੱਥੇ ਨੁਕਸਾਨ ਆ, ਵੀ ਉਹ ਆਪਸ ਦੇ ਵਿੱਚ ਤੁਸੀਂ ਗੱਲਾਂ ਕਰੋ ਤਾਂ ਜੋ ਤੁਸੀਂ ਇੱਕ ਵਧੀਆ ਬਿਜ਼ਨਸ ਤਰੀਕੇ ਨੂੰ ਦੇ ਨਾਲ ਟਰੱਕਿੰਗ ਦਾ ਉਸ ਨੂੰ ਤੁਸੀਂ ਰਨ ਕਰ ਸਕੋ। ਚਾਹੇ ਤੁਸੀਂ ਡਰਾਈਵਰ ਆ, ਓਨਰ, ਆਪਰੇਟਰ ਆ, ਟਰੱਕਿੰਗ ਕੰਪਨੀ ਦੇ ਜਿਹੜਾ ਉਹ ਤੁਸੀਂ ਮਾਲਕ ਹੋ, ਤਾਂ ਤੁਸੀਂ ਆਪਣੇ ਵਿਚਾਰ ਇਹਨਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਰੱਖ ਸਕਦੇ। ਵੀਰਵਾਰ ਨੂੰ ਵੀ ਟਰੱਕਿੰਗ ਦੇ ਨਾਲ ਸੰਬੰਧਿਤ ਸਵੇਰ ਨੂੰ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ। ਉਹਦੇ ਵਿੱਚ ਆਪਾਂ ਰਮਨ ਢਿੱਲੋਂ ਹੋਣਾ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ। ਉਹ ਵੀ ਟਰੱਕਿੰਗ ਦੇ ਨਾਲ ਅਹਿਮ ਖਬਰਾਂ ਦੇ ਉੱਤੇ ਜੋ ਕੁਛ ਚੇਂਜਿਸ ਆ ਰਹੇ ਉਸ ਉੱਤੇ ਗੱਲਬਾਤ ਕਰਦੇ ਹੁੰਦੇ ਆ। ਤੇ ਅੱਜ ਪ੍ਰਵੀਨ ਜੀ ਆਪਾਂ ਟਰੱਕਿੰਗ ਦੇ ਵਿੱਚ ਇੱਕ ਅਜਿਹੇ ਮਸਲੇ ਦੀ ਜਿਹੜੀ ਗੱਲ ਕਰਨ ਜਾ ਰਹੇ ਹਾਂ, ਜੀ ਜਿਸ ਦਾ ਡਰ ਕਹਿ ਲਓ, ਭੈ ਕਹਿ ਲਓ, ਪੂਰੀ ਦੁਨੀਆ ਨੂੰ ਹੀ ਇਸ ਟਾਈਮ ਪਿਆ ਆ। ਰਿਸੈਸ਼ਨ ਦੀਆਂ ਗੱਲਾਂ, ਮਹਿੰਗਾਈ ਦੀਆਂ ਜਿਹੜੀਆਂ ਗੱਲਾਂ ਆ ਉਹ ਜੀ ਚੱਲ ਰਹੀਆਂ ਆ। ਇਹ ਜਦੋਂ ਕਿਸੇ ਪਾਸੇ ਵੀ ਮਹਿੰਗਾਈ ਜਦੋਂ ਆਉਂਦੀ ਆ, ਇੱਕ ਗਾਣਾ ਵੀ ਸੀਗਾ ਮੈਨੂੰ ਲੱਗਦਾ, ਮਹਿੰਗਾਈ ਡਾਇਨ ਖਾਏ ਜਾਤ ਹੈ, ਕੁਛ ਏਦਾਂ ਕਰਕੇ ਨਾ। ਹਾਂਜੀ ਹਾਂਜੀ ਸੋ ਸੀਗਾ ਵੀ ਜੀ। ਸੋ ਉਸ ਤਰੀਕੇ ਦੇ ਨਾਲ ਜਿੱਥੇ ਜਿੱਥੇ ਵੀ ਮਹਿੰਗਾਈ ਆਪਣੇ ਜਾਂ ਪੈਰ ਪਸਾਰਦੀ ਆ, ਉੱਥੇ ਉੱਥੇ ਨੁਕਸਾਨ ਜਿਹੜਾ ਆ ਉਹ ਹੁੰਦਾ ਆ। ਉਸੇ ਦਾ ਸ਼ਿਕਾਰ ਬਹੁਤ ਸਾਰੀਆਂ ਇਹਨਾਂ ਖਬਰਾਂ ਦੇ ਮੁਤਾਬਕ ਇਹ ਕਹਿ ਰਹੇ ਆ ਵੀ ਰਿਸੈਸ਼ਨ ਦੀ ਦਸਤਕ ਜਿਹੜੀ ਆ ਇਸ ਦੇ ਵਿੱਚ ਆ ਰਹੀ ਆ। ਦੇਖੋ, ਇਹ ਕੋਈ ਸਾਡੇ ਵੱਲੋਂ ਨਹੀਂ ਅਸੀਂ ਕਹਿ ਰਹੇ, ਇਹ ਵੱਖ-ਵੱਖ ਫਰੇਟ ਵੇਵਸ ਹੋ ਗਿਆ, ਸੀਡੀਐਲ ਲਾਈਫ, ਜਿਹੜੀਆਂ ਟਰੱਕਿੰਗ ਦੀਆਂ ਵੱਡੀਆਂ ਅਖਬਾਰਾਂ ਕਹਿ ਲਓ, ਉਹਨਾਂ ਦੀਆਂ ਮੈਗਜ਼ੀਨਸ ਆ, ਉਹਨਾਂ ਦੇ ਦੁਆਰਾ ਇੱਦਾਂ ਦੇ ਜਿਹੜੇ ਆਰਟੀਕਲ ਆ ਉਹ ਛਪ ਰਹੇ ਆ। ਉਹ ਇਸ ਚੀਜ਼ ਨੂੰ ਦੱਸ ਰਹੇ ਆ ਵੀ ਇਸ ਦੌਰ ਦੇ ਵਿੱਚੋਂ ਟਰੱਕਿੰਗ ਜਿਹੜੀ ਉਹ ਲੰਘ ਸਕਦੀ ਆ। ਬਾਕੀ ਪ੍ਰਵੀਨ ਜੀ, ਜਿੱਥੇ ਜਿੱਥੇ ਵੀ ਆਪਾਂ ਨੂੰ ਟਰੱਕਰ ਜੀ ਮਿਲਦੇ ਨੇ, ਚਾਹੇ ਉਹ ਡਰਾਈਵਰ ਆ, ਚਾਹੇ ਉਹ ਕੰਪਨੀ ਦੇ ਮਾਲਕ ਆ, ਜੀ ਹਰ ਇੱਕ ਦੇ ਬੁੱਲਾਂ ਤੇ ਇਹੀ ਗੱਲ ਆ ਵੀ ਪ੍ਰਾਈਸ ਜਿਹੜੇ ਉਹ ਘਟਦੇ ਜਾ ਰਹੇ ਆ, ਮਾਰਜਨ ਜਿਹੜਾ ਉਹ ਲਗਾਤਾਰ ਘਟ ਰਿਹਾ ਹੈਗਾ ਆ, ਕੰਮ ਜੀ ਬੜਾ ਔਖਾ ਹੋਇਆ ਪਿਆ ਆ, ਗੇੜੇ ਲਾਉਣੇ ਬੜੇ ਔਖੇ ਆ, ਪੱਲਿਓਂ ਪੈਸੇ ਲੱਗਣ ਵਾਲੀ ਜਿਹੜੀ ਗੱਲ ਆ ਉਹ ਬਣੀ ਪਈ ਹੈਗੀ। ਸੋ ਅੱਜ ਇਸ ਮੁੱਦੇ ਦੇ ਉੱਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਵੀ ਜੇ ਟਰੱਕਿੰਗ ਦੇ ਵਿੱਚ ਰਿਸੈਸ਼ਨ ਆ ਰਿਹਾ ਆ ਜਾਂ ਉਸ ਜੀ ਦੀ ਦਸਤਕ ਹੈਗੀ ਆ, ਤੁਸੀਂ ਕਿੰਨੇ ਕੁ ਤਿਆਰ ਹੋ? ਹੂੰ ਟਰੱਕਿੰਗ ਇੰਡਸਟਰੀ ਦੇ ਨਾਲ ਟਰੱਕਾਂ ਵਾਲੇ ਕਿੰਨੇ ਕਿਸ ਚੀਜ਼ ਦੇ ਲਈ ਤਿਆਰ ਆ? ਕਿਹੜੇ-ਕਿਹੜੇ ਕਦਮ ਤੁਸੀਂ ਚੱਕ ਰਹੇ ਹੋ ਵੀ ਇਹ ਰਿਸੈਸ਼ਨ ਦੀ ਮਾਰ ਤੁਹਾਡੀ ਕੰਪਨੀ ਦੇ ਉੱਤੇ, ਤੁਹਾਡੇ ਉੱਤੇ ਨਾ ਪਵੇ ਜਾਂ ਘੱਟ ਪਵੇ, ਤਾਂ ਜੋ ਇਸ ਰਿਸੈਸ਼ਨ ਦੇ ਦੌਰ ਦੇ ਵਿੱਚੋਂ ਚਾਹੇ ਔਖੇ ਤੋਂ ਚਾਹੇ ਸੌਖੇ ਤੁਸੀਂ ਇਸ ਦੇ ਵਿੱਚੋਂ ਲੰਘ ਜਾਓ। ਤੁਸੀਂ ਕਿਸ ਲਿਹਾਜ਼ ਦੇ ਨਾਲ ਆਪਣੇ ਵੱਲੋਂ ਜਿਹੜੀਆਂ ਉਹ ਤਿਆਰੀਆਂ ਕਰ ਰਹੇ ਹੈਗੇ ਆ ਤੇ ਕਿਸ ਤਰੀਕੇ ਦੇ ਨਾਲ ਇਸ ਦੀ ਮਾਰ ਜਿਹੜੀ ਉਹ ਤੁਹਾਨੂੰ ਝੱਲਣੀ ਪੈ ਰਹੀ ਆ? ਸੋ ਜ਼ਰੂਰ ਤੁਸੀਂ ਆਪਣੇ ਵਿਚਾਰ, ਕੀਮਤੀ ਵਿਚਾਰ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰ ਸਕਦੇ ਆ। 408272 4082725200 ਦੇ ਉੱਤੇ। ਹਾਂਜੀ ਬਿਲਕੁਲ ਰਾਜ ਜੀ, ਪਿਛਲੇ ਪਹਿਲੀ ਗੱਲ ਤਾਂ ਇਹ ਹੈ ਕਿ ਰਿਸੈਸ਼ਨ ਇੱਕ ਗੱਲ ਸਾਨੂੰ ਸਮਝ ਨਹੀਂ ਕਹਿਣੀ ਵੀ ਪੈਣੀ ਹੈ ਤੇ ਸਾਨੂੰ ਸਾਰਿਆਂ ਨੂੰ ਸਮਝਣੀ ਵੀ ਪੈਣੀ ਹੈ, ਔਰ ਮੇਰੇ ਖਿਆਲ ਜਿਹੜੇ ਸਾਡੇ ਤੋਂ ਉਮਰ 'ਚ ਵੱਡੇ ਨੇ ਉਹ ਤਾਂ ਸਮਝਦੇ ਨੇ ਇਹਨਾਂ ਗੱਲਾਂ ਨੂੰ, ਕਿ ਰਿਸੈਸ਼ਨ ਆਰਥਿਕਤਾ ਦਾ ਆਖਰੀ ਸ਼ਬਦ ਨਹੀਂ ਹੈ ਕਿ ਹੂੰ, ਮੰਦਾ ਆ ਗਿਆ, ਹੁਣ ਅਖੀਰ ਹੋ ਗਿਆ ਤੇ ਬਸ। ਰਿਸੈਸ਼ਨ ਤੋਂ ਬਾਅਦ ਬਹੁਤ ਵਾਰੀ ਇੰਡਸਟਰੀਜ਼ ਹੌਲੀ-ਹੌਲੀ ਬਹੁਤ ਚੰਗੀ ਤਰ੍ਹਾਂ ਗਰੋ ਕੀਤੀਆਂ ਨੇ। 2007-8 ਦਾ ਮੰਦਾ ਅਸੀਂ ਉਦੋਂ ਕਾਲਜ ਪੜ੍ਹਦੇ ਹੁੰਦੇ ਸੀਗੇ, ਤੇ ਉਹ ਸਾਰੀ ਦੁਨੀਆ ਨੇ ਦੇਖਿਆ। ਔਰ ਕਿਹਾ ਗਿਆ, ਉਦੋਂ ਪ੍ਰਧਾਨ ਮੰਤਰੀ ਜਿਹੜੇ ਸੀਗੇ ਸਾਡੇ ਮਨਮੋਹਨ ਸਿੰਘ, ਉਹਨਾਂ ਦੀ ਪ੍ਰੇਜ਼ ਹੋਈ ਕਿ ਇਹਨਾਂ ਨੇ ਬਚਾ ਲਿਆ, ਪਰ ਉਹ ਭਾਰਤ ਦੇ ਵਿੱਚ ਤਾਂ ਤੁਹਾਨੂੰ ਪਤਾ ਨਾ ਹੁਣ ਕੀ ਹਾਲਾਤ ਹੋ ਗਏ ਆ। ਖੈਰ,
ਪਰ ਕਿਉਂਕਿ ਹਰ ਇੱਕ ਇੰਡਸਟਰੀ ਲਈ ਇਹ ਜਾਣਨਾ ਬੇहद ਜ਼ਰੂਰੀ ਹੈ ਕਿ ਰਿਸੈਸ਼ਨ ਨੂੰ ਪਹਿਲਾਂ ਭਾਂਪ ਲੈਣਾ ਤੇ ਉਹਦੇ ਬਾਰੇ ਫਿਰ ਉਸ ਤੋਂ ਬਾਅਦ ਤਿਆਰੀ ਕਰਨੀ ਤੇ ਉਹਦੇ ਵਿੱਚੋਂ ਨਿਕਲਣ ਦੇ ਲਈ ਪਲੈਨਿੰਗ ਕਰਨੀ। ਅਸੀਂ ਜਿਹੜੇ ਰੀਸੈਂਟਲੀ ਇਵੈਂਟਸ ਕਵਰ ਕੀਤੇ ਆ, ਸਾਡੇ ਧਾਰਮਿਕ ਸਮਾਗਮ ਮੰਨ ਲਓ ਅਸੀਂ ਕਦਰ ਖੇਡਾਂ ਕਵਰ ਕੀਤੀਆਂ ਜਾਂ ਸਿਨੇਮਾ ਦੇ ਵਿੱਚ ਜਿਹੜਾ ਨਗਰ ਕੀਰਤਨ ਕਵਰ ਕੀਤਾ, ਉਸ ਤੋਂ ਪਹਿਲਾਂ ਬੇਕਰਸਫੀਲਡ, ਫ੍ਰੈਜ਼ਨੋ ਦੇ ਵਿੱਚ, ਜਾਂ ਹੁਣ ਲੰਘੇ ਵੀਕ ਆਪਾਂ ਜਿਹੜੀਆਂ ਖੇਡਾਂ ਕਵਰ ਕਰਕੇ ਆਏ ਆ ਮਨਟੀਕੇ ਦੇ ਵਿੱਚ। ਤਾਂ ਸਾਨੂੰ ਜਿਹੜੀ ਇਨਪੁਟ ਆਉਂਦੀਆਂ ਨੇ, ਸਾਨੂੰ ਜਿਹੜੇ ਸਾਡੀ ਆਡੀਅנס, ਸਾਡੇ ਦਰਸ਼ਕ, ਸਾਨੂੰ ਸਰੋਤੇ ਸੁਣਨ ਵਾਲੇ ਉਹ ਆਉਂਦੇ ਨੇ, ਤਾਂ ਮੋਸਟਲੀ ਹਰ ਤਬਕੇ ਦੇ ਨਾਲ ਜੁੜੇ ਹੋਏ ਨੇ। ਕੋਈ ਮੀਡੀਆ ਤੋਂ ਵੀ ਹੈ, ਕੋਈ ਰੀਅਲ estate ਦੇ ਕਾਰੋਬਾਰ ਨਾਲ ਆ, ਪਰ ਉਹ ਜ਼ਿਆਦਾ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਟਰੱਕਿੰਗ ਇੰਡਸਟਰੀ ਨਾਲ ਆ, ਕਿਉਂਕਿ ਟਰੱਕਾਂ ਵਾਲੇ ਮੁੰਡੇ ਤੁਹਾਨੂੰ ਪਤਾ ਅੱਜ ਕੱਲ੍ਹ ਪਲੇਅਰ ਵੀ ਨੇ, ਰੱਸਾ ਰੁੱਸਾ ਚੰਗਾ ਖੇਡਦੇ ਆ, ਤੇ ਤਾਂ ਕਰਕੇ ਫਿਰ ਉਹਨਾਂ ਨਾਲ ਕਈ ਵਾਰੀ ਰਾਬਤਾ ਜ਼ਿਆਦਾ ਹੋ ਜਾਂਦਾ, ਆਮ ਪਬਲਿਕ ਨਾਲੋਂ ਵੀ ਕਈ ਵਾਰੀ ਉਹਨਾਂ ਨਾਲ ਇੰਟਰੈਕਸ਼ਨ ਜਿਹੜੀ ਆ ਉਹ ਜ਼ਿਆਦਾ ਹੋ ਜਾਂਦੀ ਹੈ। ਤਾਂ ਉਹ ਜਦੋਂ ਇਹ ਚੀਜ਼ਾਂ ਆ ਕੇ ਦੱਸਦੇ ਨੇ ਕਿ ਗੈਸ ਪ੍ਰਾਈਸ ਜਾਂ ਲੋਡਾਂ ਦੇ ਰੇਟ ਘਟ ਰਹੇ ਆ, ਤਾਂ ਉਦੋਂ ਲੱਗਦਾ ਕਿ ਸ਼ਾਇਦ ਕੁਛ ਨਾ ਕੁਛ ਹੈ। ਪਰ ਤੁਸੀਂ ਇਹ 3-4 ਅਦਾਰੇ ਜਾਂ 3-4 ਮੈਗਜ਼ੀਨਸ ਕੋਟ ਕੀਤੀਆਂ ਨੇ, ਜਿਨ੍ਹਾਂ ਦੀਆਂ ਰਿਪੋਰਟਸ ਆਈਆਂ ਨੇ ਬੀਤੇ ਹਫ਼ਤੇ ਤੋਂ, ਔਰ ਉਹਨਾਂ ਰਿਪੋਰਟਸ ਨੂੰ ਸੁਣਨ ਤੋਂ ਬਾਅਦ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਪੁਰਾਣੇ ਲੋਕ ਜੁੜੇ ਨੇ, ਤਾਂ ਉਹ ਅੰਦਰ ਖਾਤੇ ਐਕਸੈਪਟ ਕਰ ਰਹੇ ਆ। ਇੱਕ ਹੁੰਦਾ ਕਿ ਬੰਦਾ ਕਈ ਵਾਰੀ ਨਾ ਡਰਦਾ ਹੁੰਦਾ ਕਿ ਯਾਰ ਨਹੀਂ ਇਸ ਤਰ੍ਹਾਂ ਨਹੀਂ ਹੈ, ਪਰ ਉਹਨੂੰ ਮਹਿਸੂਸ ਹੋ ਰਿਹਾ ਹੁੰਦਾ। ਤਾਂ ਉਹ ਚੀਜ਼ਾਂ ਇਹੀ ਇਸ਼ਾਰਾ ਕਰਦੀਆਂ ਕਿ ਸ਼ਾਇਦ ਮੰਦਵਾੜਾ ਜਿਹੜਾ ਉਹਨੇ ਦਸਤਕ ਦੇ ਦਿੱਤੀ ਆ, ਪਰ ਜਿਹੜੀ ਚੀਜ਼ ਆ ਗਈ ਆ ਹੁਣ ਉਹਨੂੰ ਟੈਕਲ ਕਿਵੇਂ ਕਰਨਾ, ਉਹਦੇ ਨਾਲ ਨਿਬੜਨਾ ਕਿਵੇਂ ਆ, ਉਹਨੂੰ ਸਿੱਝਣਾ ਕਿਵੇਂ ਆ, ਇਹ ਇੱਕ ਮੇਰਾ ਖਿਆਲ ਹੈ ਕਿ ਪਲੈਨਿੰਗ ਬਹੁਤ ਤਕੜੀ ਹੁੰਦੀ ਹੈ। ਔਰ ਅੱਜ ਅਸੀਂ ਸਟੂਡੀਓ ਦੇ ਵਿੱਚ ਜਿਹੜੀ ਚਰਚਾ ਕਰ ਰਹੇ ਹਾਂ, ਇਸ ਬਾਬਤ ਤੁਹਾਡੇ ਸੁਝਾਵਾਂ ਦਾ ਸਾਨੂੰ ਇੰਤਜ਼ਾਰ ਰਹੇਗਾ, ਕਿਉਂਕਿ ਰੋਡ ਤੇ ਚੱਲ ਕੇ ਨੋਟ ਕਮਾਉਣਾ ਇੱਕ ਹੋਰ ਚੀਜ਼ ਆ, ਜਦ ਕਿ 에ਅਰ ਤੇ ਬਹਿ ਕੇ ਗੱਲਾਂ ਕਰਨੀਆਂ ਹੋਰ ਚੀਜ਼ ਆ। ਇਹ ਬੜਾ ਹੋਰ ਤਰੀਕੇ ਦਾ ਕੰਮ ਆ, ਜਦ ਕਿ ਉਹ ਬੜਾ ਫਿਜ਼ੀਕਲੀ, ਮੈਂਟਲੀ ਬੜਾ ਸਟ੍ਰੈਸ, ਮਿਹਨਤ ਵਾਲਾ ਕੰਮ ਆ, ਔਰ ਬੜੀ ਮੁਸ਼ੱਕਤ ਵਾਲਾ ਕੰਮ ਆ। ਪਰ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਉਹਦੇ 'ਚ ਸਹਿਯੋਗ ਕਰੋਗੇ, ਸਾਨੂੰ ਦੱਸੋਗੇ ਕਿ ਕੀ ਵਾਕਈ ਜਿਹੜਾ ਮੰਦਵਾੜਾ ਹੈ, ਆਰਥਿਕ ਰਿਸੈਸ਼ਨ ਹੈ ਜਿਹੜਾ ਉਹਨੂੰ ਮਹਿਸੂਸ ਕੀਤਾ ਜਾ ਰਿਹਾ ਹੈ, ਕਿ ਵਾਕਈ ਇਹਨਾਂ ਚੀਜ਼ਾਂ ਦੇ ਵਿੱਚ ਦਮ ਹੈ? ਜੇ ਦਮ ਹੈ ਤਾਂ ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਚੀਜ਼ਾਂ 'ਚੋਂ ਨਿਕਲਿਆ ਕਿਵੇਂ ਜਾ ਸਕਦਾ ਹੈ? ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਦਾ ਐਂਡ ਕਿਵੇਂ ਹੋਊਗਾ, ਜਾਂ ਜਦੋਂ ਇਹ ਚੀਜ਼ਾਂ ਖਤਮ ਹੋਣਗੀਆਂ ਉਦੋਂ ਟਰੱਕਿੰਗ ਇੰਡਸਟਰੀ ਕਿੱਥੇ ਖੜੀ ਹੋਊਗੀ? ਕਿਉਂਕਿ ਤੁਸੀਂ ਪ੍ਰੈਕਟੀਕਲ ਹੋ ਉਸ ਕੰਮ ਦੇ ਵਿੱਚ। ਅਸੀਂ ਸਿਰਫ ਇਹਨਾਂ ਥਿਊਰੀਜ਼ ਨੂੰ ਭਾਂਪ ਸਕਦੇ ਹਾਂ, ਇਹਨਾਂ ਥਿਊਰੀਜ਼ ਨੂੰ ਵੱਖ-ਵੱਖ ਐਂਗਲਾਂ ਤੋਂ ਡਿਸਕ੍ਰਾਈਬ ਕਰ ਸਕਦੇ ਹਾਂ, ਅਸੀਂ ਸਿਰਫ ਇਹਨਾਂ ਬਾਰੇ ਸਟੱਡੀ ਕਰ ਸਕਦੇ ਹਾਂ, ਪਰ ਪ੍ਰੈਕਟੀਕਲੀ ਜੇ ਕੋਈ ਡਿਫਾਈਨ ਕਰ ਸਕਦਾ ਹੈ, ਤੇ ਉਹ ਸਾਡੇ ਟਰੱਕਾਂ ਵਾਲੇ ਭਰਾ। ਸਟੂਡੀਓ ਦਾ ਨੰਬਰ ਹੈ 468 272 5200। ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੇ ਤਜਰਬੇ, ਆਪਣੀਆਂ ਤਿਆਰੀਆਂ, ਤੇ ਕੀ ਵਾਕਈ ਇਹਨਾਂ ਚੀਜ਼ਾਂ ਦੇ ਵਿੱਚ ਜੇ ਦਮ ਹੈ ਤਾਂ ਤੁਸੀਂ ਮਹਿਸੂਸ ਕੀ ਕਰ ਰਹੇ ਹੋ, ਔਰ ਫਿਊਚਰ ਪਲਾਨਸ ਤੁਹਾਡੇ ਅਕੋਰਡਿੰਗ ਕੀ ਹੋਣੇ ਚਾਹੀਦੇ, ਕੀ ਪਾਲਿਸੀਜ਼ ਦੇ ਵਿੱਚ ਵੱਖਰਾ ਹੋਏ, ਤਾਂ ਜੋ ਇਹਦੇ ਤੋਂ ਟਰੱਕਰਸ ਭਰਾ ਜਿਹੜੇ ਆ ਉਹ ਬਚ ਜਾਣ, ਜਿਹਦੇ ਚ ਸਰਵਾਈਵ ਕਰ ਜਾਣ। ਜੀ ਰਾਜ। ਜੀ। ਸੋ ਇੱਕ ਤਾਂ ਬੇਸਿਕ ਸਵਾਲ ਜਿਹੜਾ ਉਹ ਸਭ ਦੇ ਮਨ ਦੇ ਵਿੱਚ ਹੈਗਾ ਆ, ਤੇ ਉਹ ਅਸੀਂ ਵੀ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ। ਮਾਰਜਨ ਘਟਿਆ ਕਿ ਵਧਿਆ? 2 ਸਾਲ ਦੇਖੋ, ਬਹੁਤ ਨਜ਼ਾਰੇ ਰਹੇ ਟਰੱਕਿੰਗ ਦੇ ਵਿੱਚ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕੋਈ ਜੀ। ਇਸ ਤੋਂ ਮੁਨਕਰ ਨਹੀਂ ਹੋ ਸਕਦਾ। ਚਾਹੇ ਉਹ ਓਨਰ ਆਪਰੇਟਰ ਸੀ, ਚਾਹੇ ਉਹ ਡਰਾਈਵਰ ਸੀ, ਚਾਹੇ ਟਰੱਕਿੰਗ ਕੰਪਨੀ ਦਾ ਛੋਟੀ ਦਾ ਜਾਂ ਵੱਡੀ ਦਾ ਜਿਹੜਾ ਵੀ ਮਾਲਕ ਸੀ, ਬਹੁਤ ਸੋਹਣੇ ਰੇਟ ਜਿਹੜੇ ਉਹ ਲੱਗੇ ਲੋਡਾਂ ਦੇ, ਉਸ ਜੀ। ਦੇ ਨਾਲ ਚੰਗਾ ਜਿਹੜਾ ਉਹ ਮੁਨਾਫਾ ਹੋਇਆ। ਉਸੇ ਹੂੰ। ਦੌਰਾਨ ਕੀ ਹੋਇਆ ਪ੍ਰਵੀਨ ਜੀ, ਵੀ ਇਹਨਾਂ 2 ਸਾਲਾਂ ਦੇ ਵਿੱਚ ਨਵੇਂ ਲੋਕ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਜੁੜੇ। ਜਦੋਂ ਵੀ ਜੀ। ਕੋਈ ਬਿਜ਼ਨਸ ਹੁਲਾਰੇ ਖਾ ਰਿਹਾ ਹੁੰਦਾ ਆ, ਜੀ। ਉਸ ਦੀ ਗੁੱਡੀ ਚੜ੍ਹੀ ਹੁੰਦੀ ਆ, ਬਹੁਤ ਸਾਰੇ ਲੋਕ ਉਸ ਦੇ ਵਿੱਚ ਆਪਣੇ ਹੋਰ ਕੰਮ ਛੱਡ ਕੇ ਵੀ ਇਸ ਪਾਸੇ ਵੱਲ ਨੂੰ ਆ ਜਾਂਦੇ ਆ। ਉਹਨਾਂ ਹੂੰ। ਨੇ ਕਈ ਵਾਰੀ ਪੁਰਾਣਾ ਐਕਸਪੀਰੀਅੰਸ ਜਾਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਦੇਖੀਆਂ ਹੁੰਦੀਆਂ। ਉਹਨਾਂ ਹਾਂਜੀ। ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸਲ 'ਚ ਕੀ ਆ, ਤੇ ਇਸ ਟਾਈਮ ਜੋ ਦਿਖ ਰਿਹਾ ਆ, ਕੀ ਜੀ। ਇਹ ਅਸਲ ਟਰੱਕਿੰਗ ਇੰਡਸਟਰੀ ਦੀ ਪਹਿਚਾਣ ਆ, ਜਾਂ ਇਹ ਹਾਲ ਦੀ ਘੜੀ ਆਪਾਂ ਕਹਿ ਲਓ ਵੀ ਧੁੰਦ ਦੇ ਵਿੱਚੋਂ ਹੀ ਜਿਹੜਾ ਉਹ ਲੰਘ ਰਿਹਾ, ਵੀ ਆਲੇ-ਦੁਆਲੇ ਆਪਾਂ ਨੂੰ ਪਤਾ ਨਹੀਂ ਆ, ਬਸ ਜਾਈ ਜਾਂਦੇ ਆ, ਬਸ ਚੱਲੀ ਚੱਲੋ, ਚੱਲੀ ਚੱਲੋ। ਜੀ। ਉਸ ਤੋਂ ਬਾਅਦ ਦੇ ਵਿੱਚ ਹੁਣ ਕੀ ਹੋਇਆ, ਵੀ ਜੇ ਤੁਸੀਂ ਇਹੀ ਰੇਟਾਂ ਨੂੰ ਜੋ ਇਸ ਟਾਈਮ ਚੱਲ ਰਹੇ ਆ, ਨੋ ਡਾਊਟ ਘੱਟ ਆ 2 ਸਾਲ ਪਹਿਲਾਂ ਦੇ ਮੁਕਾਬਲੇ, ਜਿਹੜੇ ਜਿੰਨੇ ਰੇਟ ਚੱਲਦੇ ਆ ਉਸ ਦੇ ਮੁਕਾਬਲੇ ਘੱਟ ਆ। ਪਰ ਜਿਹੜੇ ਮਾਹਰ ਆ ਉਹ ਕਹਿੰਦੇ ਆ ਵੀ ਸੀਜ਼ਨਲ ਜਿਹੜੇ ਐਵਰੇਜਸ ਹੁੰਦੀਆਂ ਸੀਗੀਆਂ ਪਹਿਲਾਂ ਪ੍ਰੀ ਜੀ। ਕੋਵਿਡ, ਉਸ ਦੇ ਇਰਦ-ਗਿਰਦ, ਪਰ ਹੁਣ ਉਹਦੇ ਨਾਲੋਂ ਵੀ ਕਹਿੰਦੇ ਕਈ ਵਾਰੀ ਘੱਟ ਜਿਹੜੇ ਉਹ ਰਹੇ ਆ। ਠੰਡ ਦੇਖੋ, ਆਪਾਂ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਆ, ਉੱਦਾਂ ਨਹੀਂ ਤਾਂ ਸਾਡੇ ਇੱਧਰ ਸੈਂਟਰਲ ਵੈਲੀ ਦੇ ਵਿੱਚ ਤਾਂ ਪੂਰੀ ਗਰਮੀ ਜਿਹੜੀ ਉਹ ਛਾ ਜਾਂਦੀ ਹੈ, ਪਰ ਅਜੇ ਵੀ ਠੰਡੀਆਂ ਹਵਾਵਾਂ ਚੱਲ ਰਹੀਆਂ। ਠੰਡੀਆਂ ਹਵਾਵਾਂ ਚੱਲਣ ਕਰਕੇ ਪ੍ਰੋਡਿਊਸ ਦੇ ਜਿਹੜੇ ਲੋਡ ਆ ਉਹ ਅਜੇ ਘੱਟ ਆ।
ਰੀਜ਼ਨ ਇਹ ਆ ਵੀ ਅਜੇ ਤੱਕ ਫਸਲ ਕਹਿ ਲਓ ਵੀ ਸਬਜ਼ੀਆਂ ਭਾਜੀਆਂ ਜਿਹੜੀਆਂ ਕਹਿ ਲਓ ਵੀ ਉਹ ਪੱਕੀਆਂ ਨਹੀਂ ਪੂਰੀਆਂ, ਤੇ ਉਸ ਜੀ। ਦਾ ਜਿਹੜੀ ਉਹ ਮਾਰ ਆ ਉਸ ਨੂੰ ਪੈ ਰਹੀ ਆ। ਸੋ ਹੁਣ ਹੂੰ, ਮਾਰਜਨ ਜਦੋਂ ਪ੍ਰਵੀਨ ਜੀ ਕਿਸੇ ਚੀਜ਼ ਦੇ ਵਿੱਚ ਘਟ ਜਾਂਦਾ ਆ, ਉਦੋਂ ਫਿਰ ਲੋਕਾਂ ਨੂੰ ਫਿਰ ਪਤਾ ਲੱਗਣ ਲੱਗ ਜਾਂਦਾ ਹੈ। ਤੁਸੀਂ ਆਪ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਸਵਾਲ ਦਾ ਇਹ ਜਵਾਬ ਦਿਓ, ਜੀ। ਦੇਖੋ ਵੀ ਕੀ ਵਾਕਿਆ ਤੁਹਾਨੂੰ ਲੱਗ ਰਿਹਾ ਵੀ ਮਾਰਜਨ ਹੁਣ ਘਟ ਰਹੇ ਆ? ਜੇ ਤਾਂ ਘਟ ਰਹੇ ਆ, ਉਹ ਕਿਸ ਹੂੰ, ਚੀਜ਼ ਉਹਦਾ ਇਸ਼ਾਰਾ ਫਿਰ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਹੁੰਦਾ ਆ। ਜੀ। ਉਹਦੇ ਨਾਲ ਪ੍ਰਵੀਨ ਜੀ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਨਾਲ ਐਡ ਕਰਦਾ ਜਾਵਾਂ, ਇਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਜਦੋਂ ਆਪਾਂ ਜ਼ਿਆਦਾ ਕਮਾਈ ਕਰਦੇ ਹਾਂ, ਉਦੋਂ ਆਪਣੀਆਂ ਜ਼ਰੂਰਤਾਂ ਤੇ ਆਪਣੀਆਂ ਲਗਜ਼ਰੀ ਆਈਟਮਸ ਦੇ ਵੱਲ ਨੂੰ ਧਿਆਨ ਹੋਰ ਜ਼ਿਆਦਾ ਹੋਣ ਲੱਗ ਜਾਂਦਾ ਆ। ਆਪਾਂ ਜੀ, ਆਪਣੇ ਖਰਚੇ ਵਧਾ ਲੈਂਦੇ ਹਾਂ। ਆਪਾਂ ਜੀ, ਸੋਚਦੇ ਹਾਂ ਵੀ ਹਰ ਵਾਰੀ ਏਦਾਂ ਹੀ ਰਹਿਣਾ ਆ, ਸੋ ਚੱਲੀ ਚਲੋ ਕਰ ਲਓ ਖਰਚਾ ਜਿੰਨਾ ਵੀ ਹੁੰਦਾ ਆ, ਕੋਈ ਚੱਕਰ ਨਹੀਂ ਆ। ਪਰ ਜਦੋਂ ਏਦਾਂ ਦਾ ਝਟਕਾ ਲੱਗਦਾ ਆ, ਤੇ ਫਿਰ ਪ੍ਰੋਬਲਮ ਜਿਹੜੀ ਉਸ ਦੇ ਵਿੱਚ ਬੰਦਾ ਫਸ ਜਾਂਦਾ ਆ। ਫਿਰ ਉਦੋਂ ਚਾਦਰ ਤੋਂ ਬਾਹਰ ਜਾ ਕੇ ਪੈਰ ਪਸਾਰਨ ਵਾਲੀ ਗੱਲ ਬਣ ਜਾਂਦੀ ਆ, ਤੇ ਫਿਰ ਆਰਥਿਕ ਨੁਕਸਾਨ ਹੁੰਦਾ। ਕੱਲਾ ਫਾਈਨੈਂਸ਼ੀਅਲ ਨੁਕਸਾਨ ਨਹੀਂ ਹੁੰਦਾ ਇਸ ਦੇ ਨਾਲ ਪ੍ਰਵੀਨ ਜੀ, ਜੀ। ਤੁਹਾਡੀ ਸਿਹਤ ਦੇ ਉੱਤੇ ਅਸਰ, ਮੈਂਟਲ ਹੈਲਥ ਦੇ ਉੱਤੇ ਅਸਰ, ਹੂੰ, ਪਰਿਵਾਰ ਦੇ ਵਿੱਚ ਜਿਹੜਾ ਆ ਕਲੇਸ਼ ਦਾ ਵੜ ਜਾਣਾ, ਹੋਰ ਕਈ ਚੀਜ਼ਾਂ ਜਿਹੜੀਆਂ ਇਸ ਦੇ ਨਾਲ ਐਂਟਰ ਹੋ ਜਾਂਦੀਆਂ ਆ, ਤੇ ਉਸ ਦਾ ਨੁਕਸਾਨ ਹੀ ਨੁਕਸਾਨ ਸਭ ਨੂੰ ਝੱਲਣਾ ਪੈਂਦਾ ਆ। ਇੱਕ ਜੀ, ਸਾਡੇ ਫੇਸਬੁੱਕ ਤੇ ਜੁੜੇ ਨੇ ਖਾਲਸਾ, ਬਲਬੀਰ ਸਿੰਘ ਖਾਲਸਾ, ਉਹ ਜੀ। ਕਹਿੰਦੇ ਜਦੋਂ 88-99 ਦੀ ਗੱਲ ਆ, ਹੂੰ, ਕਾਫੀ ਪੁਰਾਣੀ ਜਿਹੜੀ ਗੱਲ ਕਰਦੇ, ਕਹਿੰਦੇ ਵੀ ਲੋਕਾਂ ਨੇ ਆਮਦੇ ਆ ਕੇ ਕਹਿਣਾ ਵੀ ਰਿਸੈਸ਼ਨ ਆਇਆ। ਕਹਿੰਦੇ ਸਾਨੂੰ ਜਿਹੜਾ ਉਦੋਂ ਉਸ ਟਾਈਮ ਦੇ ਉੱਤੇ ਪਤਾ ਨਾ ਲੱਗਣਾ, ਸ਼ਾਇਦ ਨਵੇਂ ਸੀ, ਕੁਛ ਏਦਾਂ ਨਹੀਂ ਸੀ ਪਤਾ ਲੱਗਦਾ। ਪਰ ਕਹਿੰਦੇ ਜਦੋਂ 2007-8 ਵਾਲਾ ਆਇਆ, ਤੇ ਫਿਰ ਸਾਨੂੰ ਵੀ ਪਤਾ ਲੱਗਾ ਵੀ ਰਿਸੈਸ਼ਨ ਹੁੰਦੀ ਕੀ ਚੀਜ਼ ਆ, ਵੀ ਉਹਦੇ ਨਾਲ ਮੰਦੀ ਦਾ ਦੌਰ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਚੱਲਦਾ ਆ। ਸੋ ਸ਼ਾਇਦ ਇਹ ਨਾ ਹੋਵੇ ਵੀ ਜਿਹੜੇ ਕੁਛ ਲੋਕ ਨਵੇਂ ਆ, ਉਹਨਾਂ ਨੂੰ ਇਹ ਲੱਗ ਰਿਹਾ ਹੋਵੇ ਵੀ ਨਹੀਂ, ਰਿਸੈਸ਼ਨ ਵਾਲੀ ਕੋਈ ਬਹੁਤੀ ਗੱਲ ਨਹੀਂ ਆ, ਐਵੇਂ ਹੀ ਮਾਰੀ ਜਾਂਦੇ ਆ, ਤੇ ਏਦਾਂ ਦੀ ਕੋਈ ਗੱਲ ਹੈ ਨਹੀਂ, ਆਪਣਾ ਕੰਮ ਜਿਹੜਾ ਉਹ ਸੂਤ ਚੱਲਦਾ ਆ। ਸੋ ਜ਼ਰੂਰ ਸਰੋਤਿਓ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ ਵੀ ਇਸ ਜੋ ਇਸ ਟਾਈਮ ਮੰਦੀ ਦਾ ਦੌਰ ਆ ਰਿਹਾ ਆ, ਦਸਤਕ ਜਿਹੜੀ ਉਸਦੀ ਉਹ ਹੈਗੀ ਆ, ਕੀ ਵਾਕਿਆ ਹੀ ਇਹ ਅਸਲ ਗੱਲ ਹੈਗੀ ਆ, ਜਾਂ ਤੁਹਾਨੂੰ ਲੱਗਦਾ ਵੀ ਕਹਿ ਲਓ ਵੀ ਇਹ ਇੱਕ ਭਰਮ ਜਿਹੜਾ ਲੋਕਾਂ ਦੇ ਵਿੱਚ ਫੈਲਾਇਆ ਜਾ ਰਿਹਾ ਆ ਵੀ ਮੰਦੀ ਆ ਗਈ, ਮੰਦੀ ਆ ਗਈ, ਪਰ ਇਦਾਂ ਦੀ ਕੋਈ ਗੱਲ ਨਹੀਂ ਆ? ਤੁਹਾਨੂੰ ਕੀ ਲੱਗਦਾ ਆ ਵੇ, ਤੇ ਕੀ ਤੁਹਾਡੀ ਟਰੱਕਿੰਗ ਦੇ ਉੱਤੇ ਇਸ ਦਾ ਅਸਰ ਆ, ਤੇ ਜੇ ਆ ਰਹੀ ਹੈ ਤੇ ਤੁਸੀਂ ਤਿਆਰ ਕਿੱਦਾਂ ਹੈਗੇ ਆ ਇਸ ਨੂੰ ਨਜਿੱਠਣ ਲਈ? ਕਾਲ ਕਰ ਸਕਦੇ ਹੋ 408-272 5200, 4082725200 ਦੇ ਉੱਤੇ ਤੁਸੀਂ ਕਾਲ ਕਰੋ ਜੀ ਪ੍ਰਵੀਨ ਜੀ। ਹਾਂਜੀ, ਬਿਲਕੁਲ। ਤੇ ਮੈਂ ਜਦੋਂ ਇਹਨਾਂ ਚੀਜ਼ਾਂ ਨੂੰ ਸਟੱਡੀ ਕਰ ਰਿਹਾ ਸੀ, ਕਿਉਂਕਿ ਆਰਥਿਕਤਾ ਦੇ ਨਾਲ ਜੁੜੇ ਵਰਡ ਨੇ, ਸੈਸ਼ਨ ਜਾਂ ਹੋਰ ਚੀਜ਼ਾਂ ਜਿਹੜੀਆਂ ਆਪਾਂ ਟਰਮਸ ਯੂਜ਼ ਕਰ ਰਹੇ ਹਾਂ, ਤੇ ਜਦੋਂ ਇਹਨਾਂ ਨੂੰ ਵੇਖਿਆ ਗਿਆ ਵੀ ਇਹ ਹੈ ਕੀ ਹੈ, ਰਿਸੈਸ਼ਨ ਬਲਾ ਕੀ ਹੈ ਨਾ, ਜਿਵੇਂ ਉਹਨਾਂ ਨੇ ਖਾਲਸਾ ਜੀ ਨੇ ਕਿਹਾ, ਤਾਂ ਇਹਦੇ ਬਾਰੇ ਬੜੀ ਸੋਹਣੀ ਇੱਕ ਡੈਫੀਨੇਸ਼ਨ ਹੈ। ਜੇਕਰ ਆਪਾਂ ਗੂਗਲ ਕਰਦੇ ਹਾਂ, ਤੇ ਉਹ ਕਹਿੰਦੇ ਵੀ ਟੈਂਪਰੇਰੀ ਹੈ, ਇੱਕ ਟਾਈਮ ਪੀਰੀਅਡ ਹੈ, ਜਿਹਦੇ ਵਿੱਚ ਜਦੋਂ ਵਪਾਰ ਜਾਂ ਹੋਰ ਜਿਹੜੀਆਂ ਇੰਡਸਟਰੀਅਲ ਐਕਟੀਵਿਟੀਜ਼ ਆ, ਉਹ ਘਟ ਜਾਂਦੀਆਂ, ਤੇ ਇਹਦਾ ਮਤਲਬ ਇਹ ਹੈ ਕਿ ਜੀਡੀਪੀ ਜਿਹੜੀ ਹੈ ਤੁਹਾਡੀ ਡਿੱਗ ਪੈਂਦੀ ਆ, ਉਹਦੇ ਚ ਡਾਊਨ ਫਾਲ ਆ ਜਾਂਦਾ, ਜਾਂ ਉਹ ਡਿੱਗ ਪੈਂਦੀ ਹੈ, ਤੇ ਜਿਹੜੀ ਪ੍ਰੋਡਕਟਿਵਿਟੀ ਆ ਉਹ ਘਟਣੀ ਹੈ। ਤੇ ਜਦੋਂ ਇਹ ਚੀਜ਼ਾਂ ਘਟੀਆਂ, ਤਾਂ ਜ਼ਾਹਰ ਜੀ ਗੱਲ ਹੈ ਕਿ ਤੁਹਾਡੀ ਜਦੋਂ ਪ੍ਰੋਡਕਟਿਵਿਟੀ ਘਟ ਗਈ ਤਾਂ ਪ੍ਰੋਫਿਟ ਘਟ ਜਾਣੇ ਆ। ਸੋ ਬੜਾ ਡਰ ਲੱਗਦਾ ਹੁੰਦਾ ਸੀਗਾ ਕਿ ਯਾਰ ਮੰਦਵਾੜਾ ਕੀ ਲੱਛਾ ਆ, ਹਨਾ। ਹੁਣ ਕਿਉਂਕਿ ਪੰਜਾਬ ਦੇ ਵਿੱਚੋਂ ਆਏ ਆ, ਪੰਜਾਬ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਨੂੰ ਫੀਲ ਕਰ ਰਹੇ ਆ ਬਹੁਤ ਲੰਬੇ ਸਮੇਂ ਤੋਂ, ਮਹਿਸੂਸ ਕੀਤਾ ਜਾ ਸਕਦਾ ਹੈ ਕਿ ਮੰਦਵਾੜਾ ਕੀ ਹੈ, ਸਰਕਾਰਾਂ ਦੇ ਖਜ਼ਾਨੇ ਖਾਲੀ ਨੇ, ਨੌਕਰੀਆਂ ਹੈ ਨਹੀਂ, ਇੰਪਲੋਇਮੈਂਟ ਜਨਰੇਸ਼ਨ ਹੈ ਨਹੀਂ, ਕਰਜ਼ੇ ਸਿਰ ਵੱਧ ਰਹੇ ਨੇ। ਪਰ ਜਦੋਂ ਇਹ ਇੱਧਰ ਆ ਕੇ ਚੀਜ਼ਾਂ ਦੇਖੀਆਂ ਨੇ, ਤਾਂ ਇੱਧਰ ਕੁਛ ਹੋਰ ਆ। ਇੱਧਰ ਰਿਸੈਸ਼ਨ ਤਾਂ ਹੈ, ਪਰ ਰਿਸੈਸ਼ਨ ਦਾ ਮਤਲਬ ਜਮਾਂ ਸ਼ਟ ਡਾਊਨ ਨਹੀਂ ਹੈ। ਇੰਨਾ ਕੁ ਤਾਂ ਮੈਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਭਰੋਸੇ ਬਿਲਕੁਲ। ਦੇ ਨਾਲ, ਸ਼ਟ ਹੂੰ। ਡਾਊਨ ਨਹੀਂ ਆ, ਪਰ ਜਿਹੜਾ ਤੁਹਾਡਾ ਪ੍ਰੋਫਿਟ ਆ, ਉਹ ਘਟਦਾ ਜ਼ਰੂਰ ਆ। ਸਾਡੇ ਨਾਲ ਜਿਹੜੇ ਕੁਛ ਕਾਲਰਸ ਨੇ, ਉਹ ਵੀ ਜੁੜਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ, ਆਲਰੇਡੀ ਕਿਊ ਦੇ ਵਿੱਚ ਨੇ, ਤੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ। ਸਟੂਡੀਓ ਦਾ ਨੰਬਰ ਹੈ 408-272-5200। ਇਹਦੇ ਤੇ ਤੁਸੀਂ ਸਾਨੂੰ ਆ ਕੇ ਸਮਝਾਓ ਕਿ ਬਈ ਰਿਸੈਸ਼ਨ ਕੀ ਹੈ, ਕਿਵੇਂ ਫੀਲ ਕੀਤਾ ਜਾਂਦਾ, ਤੇ ਕਿਵੇਂ ਫਿਰ ਖਰਚੇ ਘਟਾਈ ਜਾਂਦੇ, ਕਿਵੇਂ ਕਬੀਲਦਾਰੀ ਤੋਰੀ ਦੀ ਹੈ। ਸੋ ਰਾਜ ਜੀ ਆਪਣੇ ਨਾਲ ਚੀਮਾ ਲਈ ਜੁੜ ਗਏ ਨੇ, ਜਾਣਦੇ ਹੋ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਜੀ। ਸਤਿ ਸ਼੍ਰੀ ਅਕਾਲ ਵੀਰੇ, ਜੀ, ਦੋਨੇ ਵੀਰਾਂ ਨੂੰ ਸਤਿ ਸਤਿ ਸ਼੍ਰੀ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ। ਅਕਾਲ ਜੀ। ਤਾਂ ਭਾਜੀ, ਹਾਂਜੀ, ਤਾਂ ਪਹਿਲੀ ਵਾਰ ਹੀ ਸੁਣਿਆ ਜੀ, ਨਵੇਂ ਆਏ ਆ ਇੱਥੇ ਰਿਸੈਸ਼ਨ ਵਾਲਾ, ਜੀ, ਤੇ ਤੁਸੀਂ, ਤੁਹਾਡੀ ਦੋਨੇ ਵੀਰਾਂ ਦੀ ਕੀ ਸਲਾਹ ਆ ਬਈ, ਤੁਸੀਂ ਤੁਹਾਡਾ ਜੋ ਵੀ ਐਕਸਪੀਰੀਅੰਸ ਆ ਕਿ ਕੀ ਕਰਨਾ ਚਾਹੀਦਾ, ਜੀ। ਕਿ ਰਿਸੈਸ਼ਨ ਵਿੱਚ ਕੀ ਭਾਜੀ ਸਾਰਾ ਕੁਝ ਮਹਿੰਗਾ ਹੋ ਜਾਂਦਾ, ਸਸਤਾ ਹੋ ਜਾਂਦਾ, ਜਾਂ ਕੰਮ ਘਟ ਜਾਂਦਾ? ਵੀ ਜੋ ਵੀ ਤੁਹਾਡੀ, ਜਿੰਨਾ ਵੀ ਤੁਹਾਨੂੰ ਪਤਾ ਭਾਜੀ, ਜੇ ਉਹ ਤੁਸੀਂ ਦੱਸੋਗੇ, ਕਿਉਂਕਿ
ਬਹੁਤ ਜਾਣੇ ਨਵੇਂ ਸੁਣਨ ਵਾਲੇ ਆ ਵੀਰੇ, ਜਿਨ੍ਹਾਂ ਨੂੰ ਜਮਾ ਹੀ ਨਹੀਂ ਪਤਾ ਹੈਗਾ ਰਿਸੈਸ਼ਨ ਕੀ ਆ, ਹੂੰ ਤੇ ਹੂੰ ਕਈ ਕਾਲ ਵੀ ਨਹੀਂ ਕਰਦੇ ਮੇਰੇ ਵਾਂਗੂ। ਮੈਂ ਪਹਿਲੀ ਵਾਰ ਕਾਲ ਕਰੀ ਭਾਜੀ, ਜੀ ਜੀ ਤੇ ਸ਼ੋਅ ਤਾਂ ਤੁਹਾਡਾ ਰੇਡੀਓ ਤਾਂ ਸਾਰੀ ਦਿਹਾੜੀ ਓ ਚੱਲਦਾ, ਕਦੇ ਵੀ ਨਹੀਂ। ਉਹ ਤੁਹਾਡਾ ਦੂਜਾ ਸ਼ੋਅ ਆਉਂਦਾ ਜਿਹੜਾ ਇਮੀਗ੍ਰੇਸ਼ਨ ਵਾਲਾ, ਖੁਦ ਸਿਟੀਜ਼ਨ ਆ ਮੈਂ, ਉਹ ਵੀ ਨਹੀਂ ਛੱਡਿਆ ਕਦੇ। ਜੀ ਜੀ ਥੈਂਕ ਯੂ ਜੀ। ਤੇ ਹਾਂਜੀ, ਸੋ ਤੇ ਵੀਰੇ ਨਹੀਂ ਬਿਲਕੁਲ ਦੱਸਿਓ ਜ਼ਰੂਰ ਹਾਂਜੀ। ਜ਼ਰੂਰ ਚੀਮਾ ਜੀ, ਅਸੀਂ ਆਪਣੇ ਸਰੋਤਿਆਂ ਨੂੰ ਇਸ ਦੇ ਨਾਲ ਜਾਣੂ ਕਰਵਾਉਂਦੇ ਹਾਂ ਵੀ ਹੁੰਦਾ ਕੀ ਹੈ ਰਿਸੈਸ਼ਨ ਦੇ ਦੌਰਾਨ। ਸਭ ਤੋਂ ਪਹਿਲਾਂ ਤਾਂ ਪ੍ਰਵੀਨ ਜੀ ਤੇ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਆ, ਜਿਹੜੀ ਹਾਇਰਿੰਗ ਹੁੰਦੀ ਹੈ ਨਾ, ਜਿਹੜੇ ਕਿ ਨੌਕਰੀਆਂ ਮਿਲਦੀਆਂ ਜਾਂ ਕੱਢੀਆਂ ਜਾਂਦੀਆਂ, ਉੱਤੇ ਤਕਰੀਬਨ ਫਰੀਜ਼ ਲੱਗ ਜਾਂਦੀ ਆ। ਜੀ। ਨਵੇਂ ਬੰਦਿਆਂ ਦੀ ਭਰਤੀ, ਨਵੇਂ ਜਿਹੜੀਆਂ ਜੌਬਸ ਆ, ਉਹ ਤਕਰੀਬਨ ਰੁਕ ਜਾਂਦਾ ਹੈ ਕੰਮ। ਜੇ ਇਸ ਕੰਪਨੀ ਨੂੰ ਕੋਈ ਬਹੁਤ ਹੀ ਜ਼ਿਆਦਾ ਅੱਤ ਦੀ ਜ਼ਰੂਰਤ ਹੋਵੇ ਕਿਸੇ ਖਾਸ ਅਹੁਦੇ ਦੇ ਲਈ, ਉਹਦੀਆਂ ਜੌਬਸ ਜਿਹੜੀਆਂ ਉਹ ਨਿਕਲਦੀਆਂ, ਅਦਰਵਾਈਜ਼ ਕੰਮ ਜਿਹੜਾ ਉਹ ਫਰੀਜ਼ ਹੋ ਜਾਂਦਾ, ਮਾਰਜਨ ਉਸ ਦੇ ਵਿੱਚ ਘਟ ਜਾਂਦੇ ਆ। ਬਹੁਤਾ ਕੀ ਹੁੰਦਾ ਵੀ ਲੋਕਾਂ ਨੂੰ ਜਿਹੜਾ ਨੌਕਰੀਆਂ ਤੋਂ ਕੱਢਿਆ ਜਾਣ ਲੱਗ ਜਾਂਦਾ ਆ। ਕੱਢੇ ਜਾਣ ਦਾ ਮਤਲਬ ਕੀ ਹੁੰਦਾ ਆ? ਕਿਸੇ ਕੰਪਨੀ ਨੇ ਨੌਕਰੀ ਤੋਂ ਬੰਦੇ ਨੂੰ ਕਦੋਂ ਕੱਢਣਾ ਆ? ਜਦੋਂ ਉਸਦਾ ਮਾਰਜਨ ਘਟਦਾ ਆ, ਜਦੋਂ ਉਸਦਾ ਮੁਨਾਫਾ ਜਿਹੜਾ ਉਹ ਘਟ ਜਾਂਦਾ ਆ। ਮੁਨਾਫਾ ਉਦੋਂ ਹੀ ਘਟਦਾ ਆ ਜਦੋਂ ਲੋਕਾਂ ਦੇ ਵਿੱਚ ਕਈ ਚੀਜ਼ਾਂ ਦੀ ਮੰਗ ਘਟ ਜਾਂਦੀ ਆ। ਡਿਮਾਂਡ ਐਂਡ ਸਪਲਾਈ ਦੀ ਬੜੀ ਵੱਡੀ ਉਸ ਟਾਈਮ ਦੇ ਉੱਤੇ ਰੌਲਾ ਪੈ ਜਾਂਦਾ ਆ। ਉਦੋਂ ਸਪਲਾਈ ਜ਼ਿਆਦਾ ਹੁੰਦੀ ਹੈ, ਡਿਮਾਂਡ ਹੌਲੀ-ਹੌਲੀ ਘਟ ਜਾਂਦੀ। ਲੋਕਾਂ ਦੀਆਂ ਜੇਬਾਂ 'ਚ ਜੇ ਪੈਸੇ, ਡਾਲਰ ਘੱਟ ਹੋਣਗੇ ਤਾਂ ਓਬਵੀਅਸਲੀ ਉਹਨਾਂ ਨੇ ਖਰਚਾ ਸਾਰੀਆਂ ਚੀਜ਼ਾਂ ਦੇ ਉੱਤੇ ਘੱਟ ਜਿਹੜਾ ਉਹ ਕਰਨਾ ਆ। ਬੰਦਾ ਦੇਖਦਾ ਵੀ ਮੈਂ ਆਪਣੇ ਭਵਿੱਖ ਨੂੰ ਕਿੱਦਾਂ ਜਿਹੜਾ ਉਹ ਬਚਾ ਕੇ ਰੱਖ ਸਕਦਾ ਆ, ਆਰਥਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਕਿੱਦਾਂ ਸਟਰੋਂਗ ਰੱਖ ਸਕਦਾ ਆ। ਜਦੋਂ ਕੋਈ ਮਾਰਕੀਟ ਪ੍ਰਵੀਨ ਜੀ ਕ੍ਰੈਸ਼ ਕਰਦੀ ਆ, ਤਾਂ ਉਹਦੇ ਨਾਲ ਹੁੰਦਾ ਇਹੀ ਆ, ਬਹੁਤ ਸਾਰੇ ਲੋਕਾਂ ਦੇ ਘਰ ਮੌਰਗੇਜਿਸ, ਹਾਈ ਇੰਟਰਸਟ ਜਿਹੜੇ ਚੱਕੇ ਹੁੰਦੇ ਆ ਲੋਨਸ, ਉਹਦੇ ਵਿੱਚ ਡੀਫਾਲਟ ਕਰਨਾ ਸ਼ੁਰੂ ਕਰ ਜਾਂਦੇ ਆ। ਕਰ ਜਾਂਦੇ। ਜਦੋਂ ਡੀਫਾਲਟ ਕਰੂਗਾ ਤੇ ਜਿਹੜਾ ਉਸ ਲੋਨ ਦਾ ਮਾਲਕ ਆ, ਉਹਨੇ ਆਪਣੇ ਲੋਨ ਦੀ ਰਿਕਵਰੀ ਦੇ ਲਈ ਤੁਹਾਡੀਆਂ ਬਾਕੀ ਜਿਹੜੇ ਐਸੈਟਸ ਆ, ਬਾਕੀ ਜਿਹੜੀਆਂ ਚੀਜ਼ਾਂ ਆ, ਉਸ ਦੇ ਉੱਤੇ ਆਉਣਾ। ਉਹਦੇ ਵਿੱਚ ਤੁਹਾਡੀ ਤਨਖਾਹ ਵੀ ਹੋ ਸਕਦੀ ਆ, ਤੁਹਾਡਾ ਟਰੱਕ ਵੀ ਹੋ ਸਕਦਾ ਆ, ਤੁਹਾਡੇ ਵੱਲੋਂ ਲਈ ਗਈ ਗੱਡੀ ਵੀ ਹੋ ਸਕਦੀ ਆ, ਤੇ ਤੁਹਾਡਾ ਘਰ ਵੀ ਹੋ ਸਕਦਾ ਹੈ। ਸੋ ਇਹ ਇੱਕ ਸਪਾਈਰਲ ਡਾਊਨ ਇਫੈਕਟ ਐਸਾ ਜਿਹੜਾ ਉਹ ਚੱਲਦਾ ਆ ਵੀ ਇਹ ਅਜਿਹੇ ਮੌਕਿਆਂ ਦੇ ਵਿੱਚ ਪ੍ਰੋਬਲਮ ਆਉਂਦੀ ਆ। ਸੋ ਉਹਦੇ ਵਿੱਚ ਸਲਾਹ ਜਿਹੜੇ ਅਰਥ ਸ਼ਾਸਤਰੀ ਇਹੀ ਦੱਸਦੇ ਨੇ ਵੀ ਆਪਣੇ ਜਿਹੜੇ ਲੋੜੋਂ ਵੱਧ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਨਹੀਂ ਆ, ਉਹ ਖਰਚੇ ਬੰਦ ਕਰੋ। ਉਹਨਾਂ ਚੀਜ਼ਾਂ ਨੂੰ ਜਿਹੜਾ ਆ ਤੁਸੀਂ ਨਾ ਖਰਚਾ ਕਰੋ। ਮਹਿੰਗੀਆਂ ਚੀਜ਼ਾਂ ਖਰੀਦਣ ਤੋਂ ਪਹਿਲਾਂ ਕਈ ਵਾਰ ਸੋਚੋ ਵੀ ਕੀ ਮੈਂ ਇਸ ਤੋਂ ਬਗੈਰ ਸਾਰ ਸਕਦਾ ਆ, ਚੱਲ ਜੂਗਾ ਕੰਮ, ਜਾਂ ਲੈਣੀ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਇਨਫਲੇਸ਼ਨ ਇਸ ਟਾਈਮ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਿਛਲੇ 4 ਦਹਾਕਿਆਂ ਦੇ ਮੁਕਾਬਲੇ, 40 ਸਾਲਾਂ ਦੇ ਮੁਕਾਬਲੇ ਇਸ ਟਾਈਮ ਸਭ ਤੋਂ ਉਤਲੇ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈ। ਇਹਨੇ ਰਿਕਾਰਡ ਜਿਹੜੇ ਇਸ ਟਾਈਮ ਤੋੜੇ ਆ। ਅੱਜ ਪਿਛਲੇ ਮਹੀਨੇ ਦੇ ਮੁਕਾਬਲੇ ਜਿਹੜੀ ਇਨਫਲੇਸ਼ਨ ਹੈ, ਮਹਿੰਗਾਈ 0.2% ਘਟੀ ਆ, ਪਰ ਫਿਰ ਵੀ 40 ਸਾਲ ਦੇ ਮੁਕਾਬਲੇ ਅਜੇ ਵੀ ਸਭ ਤੋਂ ਉਤਲੇ ਲੈਵਲ ਦੇ ਉੱਤੇ ਆ। ਹੁਣ ਤੁਸੀਂ ਦੇਖਦੇ ਹੀ ਆ, ਜੇ ਕੋਈ ਬੰਦਾ ਦੁੱਧ ਖਰੀਦਣ ਜਾਂਦਾ ਆ, ਗੈਸ ਪਵਾਉਣ ਜਾਂਦਾ ਆ, ਕੁਛ ਵੀ ਕਰਦਾ ਆ, ਤੁਸੀਂ ਗਰੋਸਰੀ ਕਰ ਰਹੇ ਆ, ਪ੍ਰੋਡਿਊਸ ਖਰੀਦ ਰਹੇ ਆ, ਸਬਜ਼ੀ ਭਾਜੀ ਖਰੀਦ ਰਹੇ ਆ, ਸਭ ਨੂੰ ਹੀ ਪਤਾ ਆ ਵੀ ਉਹ ਸਾਰਾ ਕੁਛ ਉਸ ਚੀਜ਼ ਦੇ ਵਿੱਚ ਕੰਮ ਮਹਿੰਗਾ ਹੋ ਰਿਹਾ। ਜਦੋਂ ਕੰਮ ਮਹਿੰਗਾ ਹੁੰਦਾ ਆ, ਪਿੰਚ ਹੁੰਦਾ, ਲੋਕਾਂ ਨੂੰ ਉਸ ਦੀ ਚੂੰਡੀ ਵੱਢੀ ਜਾਂਦੀ ਆ ਵੀ ਚੱਲ ਯਾਰ ਇਸ ਤੋਂ ਬਗੈਰ ਕਰੀਏ ਜਾਂ ਘੱਟ ਕਰੀਏ, ਆਟੋਮੈਟਿਕਲੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਕਨੋਮਿਕ ਡਾਊਨਟਰਨ ਆਉਣਾ ਸ਼ੁਰੂ ਹੋ ਜਾਂਦਾ ਆ। ਹਰ ਇੱਕ ਜਾਣਾ ਇੱਥੇ ਅਮਰੀਕਾ ਦੀ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਪ੍ਰਵੀਨ ਜੀ, ਵੀ ਲੋਕ ਇੱਥੇ ਬੱਚਤ ਕਰਕੇ ਨਹੀਂ ਰੱਖਦੇ। ਇਹ ਅਮਰੀਕਨਸ ਦੀ ਸਭ ਤੋਂ ਮਾੜੀ ਇੱਕ ਆਦਤ ਦੇ ਵਿੱਚੋਂ ਇਹ ਗਿਣੀ ਜਾ ਸਕਦੀ ਆ ਵੀ ਉਹ ਬਿਲਕੁਲ ਵੀ ਬਚਾ ਕੇ ਨਹੀਂ ਰੱਖਦੇ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਮਹੀਨੇ 2 ਮਹੀਨੇ ਜੇ ਮੇਰੀ ਇਨਕਮ ਬੰਦ ਹੋ ਗਈ ਤਾਂ ਮੈਂ ਕਰਨਾ ਕੀ ਆ, ਸੜਕਾਂ ਤੇ ਆਉਣ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਇਹ ਰਿਸੈਸ਼ਨ ਤਾਂ ਇੱਕ ਇੰਨਾ ਖਤਰਨਾਕ ਸ਼ਬਦ ਜਿਹੜਾ ਆ ਉਹ ਸਾਰਿਆਂ ਨੂੰ ਲੱਗਦਾ ਹੁੰਦਾ ਹੈ। ਬਿਲਕੁਲ, ਬਿਲਕੁਲ ਰਾਜ ਜੀ, ਜਿਹੜੀ ਤੁਸੀਂ ਖਰੀਦਦਾਰੀ ਦੀ ਗੱਲ ਕੀਤੀ ਨਾ, ਇਹਨੂੰ ਕਹਿੰਦੇ ਪਰਚੇਜ਼ਿੰਗ ਪਾਵਰ। ਪਰਚੇਜ਼ਿੰਗ ਪਾਵਰ ਦਾ ਮਤਲਬ ਕਿ ਤੁਹਾਡੇ ਲੋਕਾਂ ਦੇ ਵਿੱਚ ਖਰੀਦਣ ਸ਼ਕਤੀ ਕਿੰਨੀ ਹੈ। ਤਾਂ ਜਿਹੜੇ ਇਕਨੋਮਿਸਟ ਨੇ ਉਹ ਕਹਿੰਦੇ ਕਿ ਪਰਚੇਜ਼ਿੰਗ ਪਾਵਰ, ਜੇ ਤੁਸੀਂ ਜਦੋਂ ਸਰਕਾਰਾਂ ਨੂੰ ਲੱਗਦਾ ਨਾ ਕਿ ਮੰਦੀ ਆ ਗਈ ਹੈ ਜਾਂ ਬਾਜ਼ਾਰਾਂ ਦੇ ਵਿੱਚ ਪਰਚੇਜ਼ਿੰਗ ਪਾਵਰ ਨਹੀਂ ਹੈ ਜਾਂ ਲੋਕ ਡਿਫਾਲਟ ਕਰ ਰਹੇ ਨੇ, ਤਾਂ ਉਹ ਕਹਿੰਦੇ ਕਿ ਫਿਰ ਸਲਾਹ ਇਹ ਦਿੱਤੀ ਜਾਂਦੀ ਹੈ ਸਰਕਾਰ ਨੂੰ ਕਿ ਕੁਛ ਹਿੱਸਾ ਰੈਵਨਿਊ ਦਾ ਮਾਰਕੀਟ ਦੇ ਵਿੱਚ ਇੰਜੈਕਟ ਕਰੋ, ਲੋਕਾਂ ਨੂੰ ਰਿਚਾਰਜ ਕਰੋ, ਸੋ ਦੈਟ ਕਿ ਉਹ ਰਿਚਾਰਜ ਹੋ ਕੇ ਉਹਨੂੰ ਫਿਰ ਪਰਚੇਜ਼ਿੰਗ ਪਾਵਰ ਦੇ ਵਿੱਚ ਆ ਕੇ ਤੇ ਉਹ
ਪੈਸਾ ਜਿਹੜਾ ਵਾ ਕਿਸੇ ਨਾ ਕਿਸੇ ਤਰੀਕੇ ਨਾਲ ਮਾਰਕੀਟ ਦੇ ਵਿੱਚ ਆਉਣ। ਪਰ ਇਹ ਬਹੁਤ ਵੱਡੀਆਂ ਚੀਜ਼ਾਂ ਨੇ, ਦੇਸ਼ ਦੇ ਲੈਵਲ ਤੇ ਡਿਪੈਂਡ ਕਰਦੀਆਂ ਨੇ, ਪਾਲਿਸੀਜ਼ ਤੇ ਡਿਪੈਂਡ ਕਰਦੀਆਂ ਨੇ। ਤਾਂ ਸਾਡੇ ਨਾਲ ਕੁਝ ਕਾਲਰ ਜਿਹੜੇ ਆ ਉਹ ਦੁਬਾਰਾ ਜਿਹੜੇ ਜੁੜ ਰਹੇ ਨੇ ਲਗਾਤਾਰ। ਰਾਜ ਜੀ, ਤੇ ਵਾਰੀ ਸਿਰ ਉਹਨਾਂ ਨੂੰ ਲੈਂਦੇ ਹਾਂ ਤੇ ਉਹਨਾਂ ਦੇ ਜੀ ਜਾਣਦੇ ਹਾਂ ਕੀ ਵਿਚਾਰ ਨੇ ਇਸ ਰਿਸੈਸ਼ਨ ਨੂੰ ਲੈ ਕੇ। ਜੀ, ਟਰੱਕਿੰਗ ਦੇ ਨਾਲ ਇਹ ਰਿਸੈਸ਼ਨ ਦੇ ਸਤਿ ਲਈ ਸ਼੍ਰੀ ਅਕਾਲ ਤੁਸੀਂ ਜੀ। ਕਿੱਦਾਂ ਨਜਿੱਠ ਰਹੇ ਹੋ? ਜੀ, ਸਤਿ ਜੀ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਭਾਜੀ। ਜੀ 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 ਹਾਂਜੀ ਤਾਂ ਭਾਜੀ ਕਿੱਦਾਂ, ਅੱਛਾ ਦੁਬਾਰਾ ਫੇਰ ਸਤਿ ਸ਼੍ਰੀ ਅਕਾਲ ਵੀਰੇ ਜੀ, ਦੋਨਾਂ ਸਤਿ ਨੂੰ। ਸ਼੍ਰੀ ਅਕਾਲ ਜੀ। ਜੀ। ਅੱਛਾ ਹਾਂਜੀ ਤਾਂ ਭਾਜੀ ਕਿੱਦਾਂ ਵੀ ਘਰਾਂ ਦੇ ਰੇਟ ਇਹਦੇ ਚ ਗਿਰ ਜਾਂਦੇ, ਜੋ ਸਮਾਨ ਹੁੰਦਾ ਉਹ ਸਸਤਾ ਹੋ ਜਾਂਦਾ ਜਾਂ ਹੋਰ ਮਹਿੰਗਾ ਹੋ ਜਾਂਦਾ ਵੀ ਜਦੋਂ ਪੀਕ ਚੱਲਦਾ ਹੁੰਦਾ ਵਾ ਰਿਸੈਸ਼ਨ ਦਾ? ਰਿਸੈਸ਼ਨ ਦੇ ਪੀਕ ਦੇ ਵਿੱਚ ਦੇਖੋ ਸਮਾਨ ਸ਼ੁਰੂਆਤ ਮਹਿੰਗਾਈ ਤੋਂ ਹੁੰਦੀ ਆ, ਬਾਅਦ ਦੇ ਵਿੱਚ ਪ੍ਰਾਈਸਿਸ ਜ਼ਰੂਰ ਥੱਲੇ ਨੂੰ ਜਿਹੜੀਆਂ ਉਹ ਚਲੇ ਜਾਂਦੀਆਂ ਆ, ਪਰ ਲੋਕਾਂ ਦੇ ਕੋਲ ਖਰੀਦਣ ਜੋਗੇ ਪੈਸੇ ਨਹੀਂ ਰਹਿੰਦੇ। ਰਿਸੈਸ਼ਨ ਦਾ ਮਤਲਬ ਇਵੈਂਚੁਅਲੀ ਜਿਹੜਾ ਉਹ ਬਣ ਜਾਂਦਾ ਵੀ ਲੋਕਾਂ ਦੀ ਪਰਚੇਸਿੰਗ ਪਾਵਰ, ਜਿੱਦਾਂ ਪ੍ਰਵੀਨ ਹੋਣਾ ਨੇ ਜਿਹੜਾ ਸ਼ਬਦ ਵਰਤਿਆ, ਵੀ ਉਹ ਚੀਜ਼ ਹੋ ਜਾਂਦੀ ਵੀ ਉਹ ਖਰਚਣ ਜੋਗੇ ਉਹਨਾਂ ਕੋਲ ਪੈਸੇ ਨਹੀਂ ਰਹਿੰਦੇ। ਬਿਜ਼ਨਸਿਸ ਦੇ ਵਿੱਚ ਮਾਰਜਨ ਜਿਹੜੇ ਉਹ ਘਟ ਜਾਂਦੇ, ਚਾਹੇ ਉਹ ਟਰੱਕਿੰਗ ਦਾ ਆ ਤੇ ਚਾਹੇ ਕੋਈ ਸੈਲਰੀਜ਼ ਘੱਟ ਵਗੈਰਾ ਹੋਰ ਜਾਂ ਹੋਰ ਜਿਹੜਾ ਉਹ ਮਤਲਬ face ਬਿਜ਼ਨਸਿਸ ਕਰਨਾ। ਹੁੰਦੇ ਆ, ਨੌਕਰੀਆਂ ਤੋਂ ਲੇ ਆਫ, ਸੈਲਰੀਜ਼ ਦੇ ਵਿੱਚ ਕੱਟ, ਇਹ ਰਿਸੈਸ਼ਨ ਦੇ ਜਿਹੜੇ ਆ ਉਹ ਆਪਾਂ ਨੂੰ ਉੱਥੋਂ ਪਤਾ ਲੱਗਦਾ ਆ। ਜੀ, ਬਹੁਤ ਸਹੀ ਹੈ, ਬਹੁਤ ਧੰਨਵਾਦ ਦੋਨੋਂ ਥੈਂਕ ਯੂ, ਵੀਰਾਂ ਦਾ ਥੈਂਕ ਯੂ ਜੀ। ਠੀਕ ਹੈ ਜੀ, ਜੀ, ਥੈਂਕ ਯੂ। ਥੈਂਕ ਯੂ ਵੀਰੇ, ਓਕੇ, ਥੈਂਕ ਯੂ ਸਤਿ ਜੀ। ਸ਼੍ਰੀ ਅਕਾਲ। ਪ੍ਰਗਟ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ, ਤੁਹਾਨੂੰ ਤੇ ਸਾਰੇ ਸਾਡੇ ਸਰੋਤਿਆਂ ਨੂੰ ਵੀ। ਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਤੇ ਬਥੇਰਾ ਜਾਗਰਤ ਕਰਦੇ ਰਹਿੰਦੇ ਜੇ। ਜੀ। ਪਹਿਲਾਂ ਜਿੱਦਾਂ ਕੰਧ ਟੱਪ ਕੇ ਆਉਂਦੇ ਲੋਕੀ ਤੇ ਤੁਸੀਂ ਕਰਨਵੀਰ ਹੋਣੀ ਬਥੇਰਾ ਲੋਕਾਂ ਨੂੰ ਆਉਂਦੇ ਸੀ ਵੀ ਭਰਾ ਜ਼ਿੰਦਗੀ ਨਾ ਖਰਾਬ ਕਰੋ, ਹਿਸਾਬ ਨਾਲ ਹੋਵੇ ਤੇ ਏਡਾ ਸੌਖਾ ਨਹੀਂ। ਤੇ ਜਿਹੜਾ ਆ ਜਾਂਦਾ ਉਹਨਾਂ ਨੂੰ ਕਰੀਏ ਨਾ ਵੀ ਨਹੀਂ ਆਉਂਦੇ ਤੇ ਉਹ ਬੜੇ ਸਮਝਦੇ ਵੀ ਇਹ ਸਾਰਾ ਝੂਠ ਹੀ ਬੋਲਦੇ ਆ। ਤੇ ਹੁਣ ਵੀ ਜਿਸ ਤਰ੍ਹਾਂ ਤੁਸੀਂ ਤੇ ਦੱਸ ਰਹੇ ਜੇ ਬੜੀ ਚੰਗੀ ਤਰ੍ਹਾਂ, ਪਰ ਸਾਡੇ ਪੰਜਾਬੀਆਂ ਦੀ ਇੱਕ ਗੱਲ ਹੈ ਵੀ ਜਿਹੜੇ ਕੰਮ ਨੂੰ ਪੈਂਦੇ ਆ ਨਾ ਇਹ ਬੰਦਾ ਲਿਆ ਹੀ ਦਿੰਦੇ ਆ। ਜੀ। ਜੇ ਸੂਰਜਮੁਖੀ ਬੀਜਣ ਲੱਗਦੇ ਸੀ ਤੇ ਉਹ ਵੀ ਮੁੜ ਕੇ ਖਤਮ ਹੋਇਆ ਫੇਰ ਹੀ ਹਟੇ ਸੀ। ਜੀ। ਤੇ ਟਰੱਕਿੰਗ ਹੁਣ ਜੇ ਇੰਨਾ ਕੁ ਤੇਜ਼ੀ 2 ਸਾਲ ਵਾਹੀ ਆ, ਹਰ ਬੰਦਾ ਜਿਹੜਾ ਛੇਤੀ ਵੜਦਾ ਜਾਂਦਾ ਇੱਧਰ ਬਗੈਰ ਜਾਣਕਾਰੀ ਤੋਂ ਹੀ। ਜੀ। ਪਰ ਕੋਈ ਵੀ ਬਿਜ਼ਨਸ ਜਿੱਦਾਂ ਤੁਸੀਂ ਐਕਸਪਰਟ ਲਿਆ ਕੇ ਦੱਸਦੇ ਰਹਿੰਦੇ, ਕੋਈ ਨਾ ਕੋਈ ਸੁਣ ਕੇ ਤੁਹਾਡੇ ਤੋਂ ਬੜਾ ਸਰਲ ਤੇ ਵਧੀਆ ਪ੍ਰੋਗਰਾਮ ਹੁੰਦਾ। ਜੀ ਜੀ। ਜੇ ਲੰਘ ਜਾਂਦਾ ਤੇ ਅੱਗੋਂ ਪਿੱਛੇ ਸੁਣ ਲਿਆ ਕਰੋ, ਰਿਕਾਰਡਿੰਗ ਹੁੰਦੀ ਸਾਰੀ। ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ ਜੀ, ਥੈਂਕ ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੋ ਸਾਡੇ ਨਾਲ ਹਰਜੋਤ ਸਿੰਘ ਖਾਲਸਾ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਮੀਤ ਸਿੰਘ ਜੀ ਤੇ ਪ੍ਰਵੀਨ ਜੀ, ਬਹੁਤ ਵਧੀਆ ਪ੍ਰੋਗਰਾਮ ਆ। ਜੀ ਸਤਿ ਸ਼੍ਰੀ ਸੋ ਟਰੱਕਿੰਗ ਰਿਸੈਸ਼ਨ ਨੂੰ ਲੈ ਕੇ ਆ ਜੀ। ਰਿਸੈਸ਼ਨ ਤਾਂ ਓਵਰਆਲ ਸਾਰੇ ਹੀ ਆਉਂਦਾ। ਟਰੱਕਿੰਗ ਦਾ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਬਹੁਤ ਪ੍ਰੋਗਰਾਮਾਂ 'ਚ ਵੀ ਟਰੱਕਿੰਗ 'ਚ ਕਹਿੰਦੇ ਸਾਲ ਕੁ ਪਹਿਲਾਂ ਆ ਜਾਂਦਾ ਹੁੰਦਾ ਤੇ ਉਹ ਤੋਂ ਬਾਅਦ ਫਿਰ ਰੈਗੂਲਰ ਰਿਸੈਸ਼ਨ ਜਿਹੜਾ ਆਉਂਦਾ। ਸੋ ਰਿਸੈਸ਼ਨ ਤੁਸੀਂ ਐਕਸਪਲੇਨ ਕਰ ਚੁੱਕੇ, ਇਹੀ ਆ ਵੀ ਜੋਬਾਂ ਚਲ ਜਾਂਦੀਆਂ ਆ ਜਾਂ ਇਨਕਮ ਘਟ ਜਾਂਦੀ ਆ, ਸੋ ਬੁਰਾ ਹਾਲ ਹੁੰਦਾ। ਅੱਜ ਇੱਕ ਬੈਂਕ ਆਫ ਅਮਰੀਕਾ ਨੇ ਨਵਾਂ ਸਰਵੇ ਕੀਤਾ ਟਰੱਕ ਲੋਡ ਦੇ ਮੁਤਾਬਕ। ਜੀ। ਟਰੱਕ ਲੋਡ ਡਿਮਾਂਡ ਨੂੰ ਲੈ ਕੇ ਕਹਿੰਦੇ ਵੀ 58% ਘਟ ਗਈ ਆ ਟਰੱਕ ਲੋਡ ਡਿਮਾਂਡ, ਹਨਾ। ਵਾਓ। ਤੇ ਇਹ ਆਲਮੋਸਟ ਨੀਅਰ ਫਰੇਟ ਰਿਸੈਸ਼ਨ ਲੈਵਲ ਦੇ ਉੱਤੇ ਹੈਗਾ, ਹਨਾ। ਤੇ ਇਸੇ ਤਰ੍ਹਾਂ ਹੋਰ ਵੀ ਕਈ ਜਿਹੜੀਆਂ ਕੰਪਨੀਆਂ ਉਹ ਕਹਿ ਰਹੇ ਆ ਵੀ ਅਸੀਂ ਜਿਹੜੇ ਬੰਦੇ ਹਾਇਰ ਕੀਤੇ ਸੀ ਤੇ ਉਹਨਾਂ ਨੂੰ ਲੇ ਆਫ ਕਰਨਾ ਪੈ ਸਕਦਾ ਹੈਗਾ। ਬਿਲ ਡਰਾਈਗਰਟ ਇੱਕ ਹੈਗੇ ਕੋ ਫਾਊਂਡਰ ਤੇ ਹੈਡ ਆਪਰੇਸ਼ਨ ਓਵਰ ਫਰੇਟ ਦੇ, ਤੇ ਉਹਨਾਂ ਨੇ ਕਿਹਾ ਵੀ ਸਪੌਟ ਸ਼ਿਪਿੰਗ ਰੇਟਸ ਪੂਰੀ ਤਰ੍ਹਾਂ ਡੁੱਬ ਗਏ, 30% ਥੱਲੇ ਚਲੇ ਗਏ ਆ, ਹਨਾ, ਜਨਵਰੀ ਤੋਂ ਲੈ ਕੇ ਹੁਣ ਤੱਕ। ਤੇ ਸਿਰਫ ਜਿਹੜੇ ਉਹਨਾਂ ਦੇ ਕੰਟਰੈਕਟ ਰੇਟਸ ਹੈਗੇ ਆ ਉਹਨਾਂ ਦੇ ਉੱਤੇ ਵੀ ਕਹਿੰਦੇ ਪ੍ਰੈਸ਼ਰ ਪੈ ਰਿਹਾ ਵੀ ਘਟਾਉਣ ਦੇ ਲਈ। ਕਈਆਂ ਨੇ ਪਹਿਲਾਂ ਹੀ ਸਾਈਨ ਕੀਤੇ ਹੁੰਦੇ ਆ ਤੇ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ 9000 ਦੇ ਕਰੀਬ ਜਿਹੜੇ ਨਵੇਂ ਡਰਾਈਵਰ ਰਜਿਸਟਰਡ ਹੈਗੇ ਆ ਫਰਵਰੀ ਤੋਂ ਲੈ ਕੇ, ਉਹਨਾਂ ਲਈ ਹਾਰਡ ਟਾਈਮ ਹੋਊਗਾ ਤੇ ਉਹ ਲੇ ਆਫ ਵੀ ਹੋ ਸਕਦੇ ਹੈਗੇ ਆ। ਸੋ ਜਦੋਂ ਲੇ ਆਫ ਹੋ ਜਾਏ ਫੇਰ ਸੈਸ਼ਨ ਹੁੰਦਾ ਹੀ ਆ ਵੀ ਜਦ ਪੇਮੈਂਟਾਂ ਕਿੱਦਾਂ ਦੇਣੀਆਂ, ਟਰੱਕ ਦੀਆਂ ਕਿੱਦਾਂ ਦੇਣੀਆਂ, ਇੰਸ਼ੋਰੈਂਸ ਦੀਆਂ ਕਿੱਦਾਂ ਦੇਣੀਆਂ, ਘਰ ਦੀਆਂ, ਕ੍ਰੈਡਿਟ ਕਾਰਡਾਂ ਦੀਆਂ। ਸੋ ਟਰੱਕਿੰਗ ਦੇ ਵਿੱਚ ਆਲਰੇਡੀ ਮੰਨਣ ਚਾਹੇ ਨਾ ਮੰਨਣ, ਟਰੱਕਿੰਗ ਦਾ ਰਿਸੈਸ਼ਨ ਆਲਰੇਡੀ ਆ ਚੁੱਕਾ ਆ। ਇਕਨੋਮਿਕ ਰਿਸੈਸ਼ਨ ਜਿਹੜਾ ਆ ਕਹਿੰਦੇ ਵੀ ਪਿਛਲੇ ਜੇ 12 ਰਿਸੈਸ਼ਨ ਦੇਖੋ, ਉਹਨਾਂ ਦੇ ਵਿੱਚੋਂ 12 ਦੇ ਵਿੱਚੋਂ 6 ਰਿਸੈਸ਼ਨਾਂ ਦੇ ਵਿੱਚ ਟਰੱਕਿੰਗ ਰਿਸੈਸ਼ਨ ਪਹਿਲਾਂ ਆਇਆ ਤੇ ਇਕਨੋਮਿਕ ਰਿਸੈਸ਼ਨ ਉਦੋਂ ਕੁਝ ਮਹੀਨਿਆਂ ਬਾਅਦ ਆਇਆ, 1972 ਤੋਂ ਲੈ ਕੇ ਹੁਣ ਤੱਕ। ਜੀ ਜੀ ਜੀ। ਸੋ ਬਿਲਕੁਲ। ਸੋ ਸਾਡੇ ਪ੍ਰੋਗਰਾਮ ਕਰਨ ਦਾ ਮਕਸਦ, ਦੱਸਣ ਦਾ ਮਕਸਦ ਇਹ ਨਹੀਂ ਹੁੰਦਾ ਵੀ ਅਸੀਂ ਤੁਹਾਨੂੰ ਡਰਾਈ ਜਾਂਦੇ। ਇੱਕ ਨਾ ਰੀਸੈਂਟਲੀ ਹਰਜੋਤ ਜੀ
ਇੱਥੇ ਗਿਆ ਮੈਂ ਇੱਕ ਸ਼ਾਪ ਦੇ ਉੱਤੇ ਗਏ, ਉੱਥੇ ਆਪਣੇ ਪੰਜਾਬੀ ਜਸਵਿੰਦਰ ਸਿੰਘ ਹੋਣੀ ਉਹਨਾਂ ਦੀ ਸ਼ਾਪ ਤੇ ਸੀ। ਕਹਿੰਦੇ ਵੀ ਇੱਕ ਉਹਨਾਂ ਦਾ ਕੋਈ ਗਾਹਕ ਆਇਆ, ਕਹਿੰਦੇ ਯਾਰ ਮੀਡੀਆ ਵਾਲੇ ਬਹੁਤ ਡਰਾਉਂਦੇ ਆ, ਐਵੇਂ ਮਾਰੀ ਜਾਂਦੇ ਆ ਵੀ ਮਹਿੰਗਾ ਆ, ਰਿਸੈਸ਼ਨ ਆ, ਯੇ ਵੋ ਏਦਾਂ ਆ। ਕਹਿੰਦੇ ਜਦੋਂ ਉਹਨਾਂ ਨੂੰ ਮੈਂ ਪੁੱਛਿਆ ਵੀ ਭਾਈ ਤੂੰ ਟਰੱਕ, ਉਹ ਵੀ ਟਰੱਕਰ ਹੀ ਸੀਗਾ, ਟਰੱਕ ਦੀ ਕੀਮਤ 1.5 ਲੱਖ ਖਰੀਦਿਆ ਉਹਨੇ ਪੌਣੇ 3 ਲੱਖ 'ਚ। ਕਹਿੰਦੇ ਯਾਰ ਉਹ ਗਲਤ ਕਿੱਦਾਂ ਕਹਿੰਦੇ ਆ ਵੀ ਤੁਸੀਂ ਚੀਜ਼ਾਂ ਜਿਹੜੀਆਂ ਇੰਨੀਆਂ ਮਹਿੰਗੀਆਂ ਖਰੀਦ ਕੇ ਤੇ ਬਾਅਦ ਦੇ ਵਿੱਚ ਉਹ ਤੁਹਾਡੇ ਕੋਲ ਪੇਮੈਂਟ ਦੇਣਾ ਹੋਵੇ ਤਾਂ ਫਿਰ ਪ੍ਰੋਬਲਮ ਉਸਦੇ ਵਿੱਚ ਮੀਡੀਆ ਵਾਲਿਆਂ ਦੀ ਨਹੀਂ ਆ, ਉਹ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਨੇ ਇਸ ਚੀਜ਼ ਵਾਲੇ ਪਾਸੇ ਨੂੰ ਗੱਲ ਜਿਹੜੀ ਉਹ ਤੋਰ ਦਿੱਤੀ ਆ। ਸੋ ਸਾਡਾ ਮਕਸਦ ਇਹ ਨਹੀਂ ਆ ਵੀ ਅਸੀਂ ਤੁਹਾਨੂੰ ਡਰਾਈਏ, ਪਰ ਡਰਾਉਣ ਦਾ ਸਾਨੂੰ ਉਹਦੇ ਵਿੱਚ ਕੀ ਫਾਇਦਾ ਆ? ਕਿਸੇ ਨੂੰ ਕੋਈ ਫਾਇਦਾ ਨਹੀਂ ਡਰਾ ਕੇ। ਹਰ ਇੱਕ ਜਣਾ ਇਹੀ ਅਰਦਾਸ ਕਰਦਾ ਵੀ ਹਰ ਇੱਕ ਦੇ ਬਿਜ਼ਨਸ ਚੰਗੇ ਚੱਲਣ, ਵਧੀਆ ਕੰਮ ਚੱਲਦਾ ਰਹੇ, ਸਾਰਿਆਂ ਦਾ ਲੋਟ ਲੱਗਾ ਰਹੇ, ਕਿਸੇ ਨੂੰ ਮੰਦੀ ਦੇ ਵਿੱਚੋਂ ਜਿਹੜਾ ਉਹ ਨਾ ਲੰਘਣਾ ਪਵੇ। ਪਰ ਅਫਸੋਸ ਵਾਲੀ ਗੱਲ ਆ ਵੀ ਇਦਾਂ ਹੋ ਜਾਂਦਾ ਆ। ਆਪਾਂ ਤਿਆਰ ਆ ਕਿ ਨਹੀਂ? ਜੇ ਘੇਸਲ ਵੜ ਕੇ ਬੈਠੇ ਰਵਾਂਗੇ ਫਿਰ ਪ੍ਰੋਬਲਮ ਜਿਹੜੀ ਆਉਂਦੀ ਆ। ਫਿਰ ਸਭ ਨੂੰ ਹੀ ਪਤਾ ਹੈ, ਹਰਜੋਤ ਜੀ ਜ਼ਿਆਦਾ ਵਧੀਆ ਐਕਸਪਲੇਨ ਕਰ ਸਕਦੇ ਵੀ 2007-8 ਦੇ ਵਿੱਚ ਜਦੋਂ ਹਾਊਸਿੰਗ ਮਾਰਕੀਟ ਕ੍ਰੈਸ਼ ਹੋਈ ਸੀ, ਫਿਰ ਲੋਕਾਂ ਦਾ ਬਣਿਆ ਕੀ ਸੀ? ਮਹਿੰਗੇ ਜਦੋਂ ਘਰ ਖਰੀਦੇ ਹੋਏ ਸੀਗੇ ਤੇ ਫਿਰ ਘਰੋਂ ਬਾਹਰ ਬੈਂਕਾਂ ਵਾਲਿਆਂ ਨੇ ਕਿੱਦਾਂ ਕੱਢਿਆ ਸੀ? ਫਿਰ ਪੂਰੀ ਦੀ ਪੂਰੀ ਸਟਰੀਟਾਂ ਸੇਲ ਤੇ ਲੱਗੀਆਂ ਹੁੰਦੀਆਂ ਸੀ, ਬੜਾ ਘਾਹ ਉਹਨਾਂ ਦੇ ਉੱਤੇ ਲੱਗਾ ਹੁੰਦਾ ਸੀ ਹਨਾ, ਪੇਮੈਂਟਾਂ ਲੋਕਾਂ ਦੀਆਂ ਟੁੱਟ ਜਾਂਦੀਆਂ। ਸੋ ਇਹ ਆਪਣਾ ਏਦਾਂ ਹੀ ਰਾਜਕਰਮਵੀਰ ਸਿੰਘ ਜੀ, ਅੱਜ ਤਾਂ ਤੁਸੀਂ ਟਰੱਕਿੰਗ ਦੀ ਕਰਦੇ, ਆਈਟੀ 'ਚ ਵੀ ਏਦਾਂ ਲੋਕ, ਜੇ ਕਿਸੇ ਇੰਜੀਨੀਅਰ ਨਾਲ ਗੱਲ ਕਰੋ ਤੇ ਆਈਟੀ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ, ਉੱਥੇ ਕੀ ਹੋ ਜਾਣਾ। ਆਪਾਂ ਪਿਛਲੇ ਦਿਨਾਂ ਤੋਂ ਖਬਰਾਂ ਕਰਦੇ ਕਿੱਦਾਂ ਐਮਾਜ਼ੋਨ ਦਾ ਸਟਾਕ 50% ਡਿੱਗ ਪਿਆ, 50% 2 ਸਾਲਾਂ 'ਚ। ਬਹੁਤ ਸਾਰੀਆਂ ਟੈਕ ਕੰਪਨੀਆਂ ਦੇ ਸਟਾਕ 70% ਤੱਕ ਡਾਊਨ ਚਲੇ ਗਏ। ਹੁਣ ਟਰੱਕਿੰਗ ਦੇ ਵਿੱਚ ਇਹ ਆ ਵੀ ਉਹ ਜਿਹੜੇ ਰੇਟਸ ਆ ਡਾਊਨ ਚਲੇ ਗਏ ਬਹੁਤ, ਪਰ ਮਾਈਲ ਕਿੰਨਾ ਘੱਟ ਰੇਟ ਦਿੰਦੇ ਆ, ਗੈਸ ਦੀ ਪ੍ਰਾਈਸ ਜ਼ਿਆਦੇ ਆ, ਆਪਰੇਟਿੰਗ ਕਾਸਟ ਬਹੁਤ ਜ਼ਿਆਦੇ। ਜਦ ਤੁਹਾਨੂੰ ਬਚਣਾ ਹੀ ਨਹੀਂ ਹੈਗਾ ਤਾਂ ਫਿਰ ਉਹ ਘਰ ਬੈਠਣ ਵਾਲਾ ਹੀ ਕੰਮ ਹੋਣਾ ਨਾ। ਜੀ ਬਿਲਕੁਲ। ਸੋ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਸਰੋਤਿਓ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਅਸੀਂ ਵਾਪਸ ਹਾਜ਼ਰ ਹੋਵਾਂਗੇ ਤੇ ਉਸ ਤੋਂ ਬਾਅਦ 'ਚ ਗੱਲਬਾਤ ਪ੍ਰੋਗਰਾਮ ਦੇ ਵਿੱਚ ਸਾਂਝੀ ਸਾਥ ਦੇ ਵਿੱਚ ਜਾਰੀ ਰਹੇਗੀ। ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਕਰ ਸਕਦੇ ਆ। ਨੰਬਰ 408-272-5200 4082725200 ਦੇ ਉੱਤੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਧੰਨਵਾਦ। ਜਿੰਨੇ ਵੀ ਸਾਡੇ ਫੇਸਬੁੱਕ, YouTube ਦੇ ਉੱਤੇ ਲਾਈਵ ਦੇਖ ਰਹੇ ਆ, ਬਸ ਇਦਾਂ ਹੀ ਜੁੜੇ ਰਹੋ। ਕੁਛ ਹੀ ਮਿੰਟਾਂ ਦੇ ਵਿੱਚ ਅਸੀਂ ਮੁੜ ਵਾਪਸ ਹਾਜ਼ਰ ਹੁੰਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159900503 415-909-0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM।
ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਰਾਜਕਰਮਵੀਰ ਜੀ ਦਾ ਸਵਾਗਤ ਇੱਕ ਵਾਰ ਫਿਰ ਤੋਂ ਕਰਦੇ ਹਾਂ। ਰਾਜਕਰਮਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, YouTube Facebook ਦੇ ਉੱਤੇ ਦੇਖ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਤੇ ਮੁੜ ਜੀ ਆਇਆਂ ਨੂੰ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਜੀ ਰਾਜ ਜੀ, ਆਪਾਂ ਜਿਹੜੀ ਚਰਚਾ ਕਰ ਰਹੇ ਹਾਂ ਵੀ ਜਿਹੜਾ ਰਿਸੈਸ਼ਨ ਹੈ ਇਹਨੂੰ ਕਿਵੇਂ ਮਹਿਸੂਸ ਕੀਤਾ ਜਾ ਰਿਹਾ ਔਰ ਕਿਵੇਂ ਟਰੱਕਿੰਗ ਇੰਡਸਟਰੀ ਦੇ ਵਿੱਚੋਂ ਫੀਡਬੈਕ ਵੀ ਆ ਰਿਹਾ। ਇਹਦੇ ਦਰਮਿਆਨ ਤੁਸੀਂ ਇੱਕ ਪੱਖ ਛੋਇਆ ਸੀਗਾ ਵੀ ਕਈ ਵਾਰੀ ਲੋਕ ਸਾਨੂੰ ਕ੍ਰਿਟੀਸਾਈਜ਼ ਵੀ ਕਰਦੇ ਨੇ ਤੇ ਇਹਦੇ ਉੱਤੇ ਚਰਚਾ ਵੀ ਕਰਦੇ ਚੱਲਾਂਗੇ। ਨਾਲੋਂ ਨਾਲ ਇਹ ਹੈ ਕਿ ਐਮਾਜ਼ੋਨ ਦੇ ਬਾਰੇ ਜਿਹੜੀ ਚਰਚਾ ਕਰਕੇ ਗਏ ਨੇ ਹਰਜੋਤ ਸਿੰਘ ਖਾਲਸਾ ਜੀ, ਨਾਲ ਹੀ ਟਰੱਕ ਲੋਡ ਡਿਮਾਂਡ ਆ ਜਿਹੜੀ ਉਹ 58% ਘਟ ਗਈ ਆ, ਉਹ ਤੇ ਚਰਚਾ ਆਪਾਂ ਨਾਲ ਕਰਦੇ ਚੱਲਾਂਗੇ। ਸਾਡੇ ਨਾਲ ਇੱਕ ਕਾਲਰ ਹੋਰ ਜੁੜੇ ਨੇ, ਪਹਿਲਾਂ ਉਹਨਾਂ ਦੇ ਵਿਚਾਰ ਜਾਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ ਜੀ। ਤੇ ਉਹ ਭਾਜੀ ਜਿਹੜੇ ਆ ਕ੍ਰਿਟੀਸਾਈਜ਼ ਵਾਲਾ ਕਹਿ ਰਿਹਾ ਵਾ, ਇਹ ਭਾਜੀ 1-2% ਹੀ ਹੁੰਦੇ ਆ ਜਿਹੜੇ ਕਦੇ ਆਪਦੇ ਘਰਦਿਆਂ ਦੀ ਗੱਲ ਵੀ ਨਹੀਂ ਸੁਣਦੇ ਜੀ। ਤੇ ਭਾਜੀ ਆਈ ਸਵੇਅਰ ਟੂ ਗॉड ਕਿ ਮੈਂ ਸਹੀ ਜਿੰਨੀ ਸੋਹਣੀ ਇਨਫੋਰਮੇਸ਼ਨ ਤੁਹਾਡੇ ਚੈਨਲ ਤੋਂ ਮਿਲਦੀ ਆ ਜੀ, ਸਿਰਫ ਇਹ ਮੈਂ ਸਭ ਤੋਂ ਪਹਿਲਾ ਸ਼ੋ ਅਪਡੇਟ ਅਮਰੀਕਾ ਸੁਣਿਆ ਸੀਗਾ ਜੀ। ਜਿਸ ਦਿਨ ਤੋਂ ਮੈਂ ਇਹ ਰੇਡੀਓ ਦੁਆਰਾ ਸੁਣਨਾ ਮਤਲਬ ਸ਼ੁਰੂ ਕਰਿਆ ਜੀ। ਤੇ ਭਾਜੀ ਜਿੰਨੀ ਸੋਹਣੀ ਇਨਫੋਰਮੇਸ਼ਨ ਉਹ ਸ਼ੋ ਵਿੱਚ ਮਿਲੀ ਤਾਂ ਉਸ ਤੋਂ ਬਾਅਦ ਚੋਂ ਹੌਲੀ ਹੌਲੀ ਫਿਰ ਤੁਹਾਡੇ ਹੈਲਥ ਵਾਲੇ ਕਿੰਨਾ ਸੋਹਣਾ ਪ੍ਰੋਗਰਾਮ ਆਉਂਦਾ ਵਾ। ਤੇ ਭਾਜੀ ਤੁਸੀਂ ਇਹਨਾਂ ਨੂੰ ਨਾ ਸੁਣਿਆ ਕਰੋ। ਬਿਮਾਰ ਹੋਣ ਨਾਲੋਂ ਦਵਾਈ ਲੈਣੀ ਨਾ ਤਾਂ ਆਪਾਂ ਵੇਟ ਨਹੀਂ ਕਰਦੇ ਕਿ ਮੈਂ ਜਦੋਂ ਬਿਮਾਰ ਹੋਊਂਗਾ ਮਾੜਾ ਜਿਹਾ ਸਿਰ ਜਿਹਾ ਦੁਖਣ ਲੱਗਦਾ ਆਪਾਂ ਕਹਿੰਦੇ ਆ ਯਾਰ ਚੱਲ ਦਵਾਈ ਲੈ ਲਈਏ ਭੋਰਾ,
ਤੇ ਜੇ ਭਾਜੀ ਡਰਨਾ ਕੋਈ ਮਾੜੀ ਗੱਲ ਥੋੜੀ ਨਾ, ਜੇ ਨਾ ਭਾਈ ਜੀ, ਸਾਨੂੰ ਡਰਾਉਂਦੇ ਹੋ ਤਾਂ ਉਹ 'ਚ ਡਰਨ 'ਚ ਕਿਹੜੀ ਮਾੜੀ ਗੱਲ ਹੈ ਜੀ। ਜੀ ਨਾਲੇ ਨਹੀਂ ਕਹਿੰਦੇ ਆ ਨਾ ਆਊਗਾ ਤਾਂ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ, ਜਿਹੜੀਆਂ ਕਹਾਵਤਾਂ ਬਣੀਆਂ ਆ ਵੀ ਬਚਾਅ 'ਚ ਹੀ ਬਚਾਅ ਆ। ਹਾਂਜੀ ਉਹਦਾ ਮਤਲਬ ਹੀ ਇਹ ਹੁੰਦਾ ਆ ਵੀ ਦੂਰੋਂ ਆਉਂਦੀ ਕੰਧ ਤੇ ਲਿਖੀ ਚੀਜ਼ ਨੂੰ ਪੜ੍ਹ ਕੇ ਜੇ ਆਪਾਂ ਸਹੀ ਪਾਸੇ ਵੱਲ ਨੂੰ ਮੁੜ ਜਾਾਂਗੇ, ਜ਼ਰੂਰੀ ਹੈ ਵੀ ਟੱਕਰ ਮਾਰ ਕੇ ਮੁੜਨਾ ਹੈ। ਸੋ ਇਹ ਧਿਆਨ ਆਪ ਹੀ ਰੱਖਣਾ ਹੁੰਦਾ। ਥੈਂਕ ਯੂ ਵੀਰ ਜੀ, ਥੈਂਕ ਯੂ ਜੀ, ਥੈਂਕ ਯੂ ਮਿਹਰਬਾਨੀ। ਨਹੀਂ, ਬਹੁਤ ਬਹੁਤ ਧੰਨਵਾਦ ਦੋਨੇ ਵੀਰਾਂ ਦਾ ਜੀ। ਸਤਿ ਜੀ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੁਣ ਦੇਖੋ ਪ੍ਰਵੀਨ ਜੀ, ਜਿਹੜੀ ਹਰਜੋਤ ਜੀ ਵੀ ਦੱਸ ਕੇ ਗਏ ਵੀ 58% ਜਦੋਂ ਘੱਟ ਡਿਮਾਂਡ ਹੋਵੇ, ਇਹ ਮਹੀਨਾ ਪਹਿਲੋਂ ਦੀਆਂ ਗੱਲਾਂ ਆ, ਜਦੋਂ ਕਹਿੰਦੇ ਡਰਾਈਵਰ ਸ਼ਾਰਟੇਜ ਆ। 18 ਸਾਲ ਦੇ ਨਿਆਣਿਆਂ ਨੂੰ ਕਹਿੰਦੇ ਟਰੱਕਾਂ ਦੇ ਲਾਇਸੈਂਸ ਦੇ ਦੇਣੇ ਅਸੀਂ। ਇਹ ਨੈਸ਼ਨਲ ਫੈਡਰਲ ਲੈਵਲ ਦੇ ਉੱਤੇ ਚਰਚਾਵਾਂ ਜਿਹੜੀਆਂ ਉਹ ਚੱਲੀਆਂ, ਉਹ ਹੋਈਆਂ, ਉਹ ਗੱਲਾਂ ਜਿਹੜੀਆਂ ਉਹ ਚ ਕਰ ਰਹੇ ਸੀਗੇ ਵੀ ਡਰਾਈਵਰ ਦੀ ਸ਼ਾਰਟੇਜ ਇੰਨੀ ਆ। ਮਹੀਨਾ ਪਹਿਲੋਂ ਡਰਾਈਵਰ ਸ਼ਾਰਟੇਜ ਤੇ ਹੁਣ 58% ਜਿਹੜੀ ਉਹ ਕੰਮ ਦੀ ਵਿੱਚ ਘਾਟ। ਤੁਸੀਂ ਦੇਖੋ ਵੀ ਕਿੱਡਾ ਵੱਡਾ ਡਰਾਸਟਿਕ ਟਰਨ ਇੱਕ ਆਪਾਂ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ। ਟਰੱਕਿੰਗ ਕੰਪਨੀਆਂ ਚਾਹੇ ਕੋਈ ਮੂੰਹ ਨਾ ਖੋਲੇ, ਡਰਦਾ ਸਹਿਕਦਾ ਜਿਹੜਾ ਉਹ ਚਲਾਈ ਜਾ ਰਿਹਾ ਆ, ਪਰ ਉਹਨਾਂ ਨੂੰ ਪਤਾ ਵੀ ਅੰਦਰ ਖਾਤੇ ਚੱਲ ਕੀ ਰਿਹਾ ਹੈਗਾ ਆ, ਸਥਿਤੀ ਕਿੱਦਾਂ ਦੀ ਆ। ਇਸ ਕੰਮ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੇ, ਇਹ ਰਿਸੈਸ਼ਨ ਨੇ ਜਾਂ ਮੰਦਵਾੜੇ ਨੇ, ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੀ ਬਲੀ ਲੈਣੀ ਆ ਜਿਨ੍ਹਾਂ ਨੂੰ ਟਰੱਕਿੰਗ ਦੇ ਬਿਜ਼ਨਸ ਨੂੰ ਚਲਾਉਣ ਦੀ ਸੈਂਸ ਨਹੀਂ ਹੈਗੀ ਸੀ, ਜਿਨ੍ਹਾਂ ਨੇ ਤੱਤ ਫੜੱਤੇ ਦੇ ਵਿੱਚ ਕੰਮ ਲਿਆ। ਉਹਨਾਂ ਨੇ ਕਿਹਾ ਚੱਲ ਕੋਈ ਨਹੀਂ, ਚੱਕੀ ਚੱਲ, ਮੈਂ ਆਪਣੀ ਤਨਖਾਹ ਨਹੀਂ ਕੱਢਣੀ, ਮੈਂ ਆਪਣਾ ਮਾਰਜਨ ਘਟਾ ਲੈਣਾ ਆ ਤੇ ਆਪਣਾ ਟਰੱਕ ਜਿਹੜਾ ਉਹ ਤੋਰੀ ਰੱਖਣਾ। ਫਿਰ ਲਾਸਟ ਟਾਈਮ ਜਦੋਂ ਆਪਾਂ ਟਰੱਕਿੰਗ ਵਾਲਾ ਸ਼ੋਅ ਕਰ ਰਹੇ ਸੀਗੇ ਵੀਰਵਾਰ ਨੂੰ, ਤਾਂ ਲੋਕ ਦੱਸ ਰਹੇ ਸੀ ਕਿਸੇ ਨੇ 30% 30% ਦੇ ਉੱਤੇ ਇੰਟਰਸਟ ਦੇ ਉੱਤੇ ਜਿਹੜੇ ਟਰੱਕਿੰਗ ਇਕਵਿਪਮੈਂਟ ਜਿਹੜਾ ਉਹ ਬਾਏ ਕੀਤਾ ਹੈ, ਟਰੱਕ ਬਾਏ ਕੀਤੇ ਆ। ਭਾਈ ਕਿੱਦਾਂ ਲਾਉਂਗੇ ਫਿਰ ਉਸ ਦੀਆਂ ਕਿਸ਼ਤਾਂ ਜੇ ਇਹਦੇ ਵਿੱਚ ਮਾਰਜਨ ਰਿਹਾ ਹੀ ਨਾ। ਟਰੱਕ ਖੜਿਆ ਉਹ ਵੀ ਤੁਹਾਨੂੰ ਨੁਕਸਾਨਦੇਹ ਹੋਣਾ ਤੇ ਉਹ ਚਲਾ ਕੇ ਵੀ ਨੁਕਸਾਨਦੇਹ ਹੋਣਾ। ਤੇ ਫਿਰ ਜਦੋਂ ਉਸ ਦਾ ਤੁਸੀਂ ਡਾਲਰ ਪੂਰੇ ਕਰਨ ਦੀ ਕੋਸ਼ਿਸ਼ ਕਰਨੀ ਆ, ਫਿਰ ਕਹਿਣਾ ਵੀ ਡਬਲ ELD ਨਾਲ ਚਲਾਉਂਦੇ ਆ, ਇੱਕ ਦੇ ਨਾਲ ਗੱਲ ਨਹੀਂ ਬਣਦੀ, ਦੋਹਰੇ ਗੇੜੇ ਲਾਉਣੇ ਪੈਣੇ ਆ, ਉਹ ਫਿਰ ਗੈਰ ਕਾਨੂੰਨੀ, ਉਹਦੇ ਵਿੱਚ ਮੌਤ ਦਾ ਖੌਫ ਬਣ ਜਾਂਦਾ। ਸੋ ਇਹ ਸਥਿਤੀ ਜਿਹੜੀ ਹੈ ਨਾ ਡਾਵਾਂਡੋਲ ਜਿਹੜੀ ਉਹ ਬਣ ਜਾਣੀ ਹੈ। ਤੇ ਸੋ ਹਮੇਸ਼ਾ ਹੀ ਰਿਸੈਸ਼ਨ ਦੇ ਵਿੱਚ ਆਈਦਰ ਨਵੀਂ ਕੰਪਨੀਆਂ ਜਿਨ੍ਹਾਂ ਨੂੰ ਬਿਜ਼ਨਸ ਦੀ ਸੈਂਸ ਘੱਟ ਹੁੰਦੀ ਆ, ਉਹਨਾਂ ਦੀਆਂ ਬਲੀਆਂ ਜਿਹੜੀਆਂ ਉਹ ਜਾਂਦੀਆਂ। ਆਪਾਂ ਕਾਲਰ ਲੈਨੇ ਆ ਜੀ ਅਗਲੇ। ਹਾਂਜੀ, ਆਪਣੇ ਨਾਲ ਜੁੜੇ ਨੇ ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਹੜੀ ਆਪਾਂ ਇਨਫਲੇਸ਼ਨ ਤੇ ਮਤਲਬ ਜਿਹੜਾ ਰਿਸੈਸ਼ਨ ਹੈ, ਜਿਵੇਂ ਇਕਨੋਮਿਕਸ ਦੇ ਹਿਸਾਬ ਨਾਲ ਇਹ ਦੋਨੇ ਸਿੱਧੇ ਜਾ ਕੇ ਜੁੜ ਜਾਂਦੇ ਨੇ। ਜੇ ਲੰਬਾ ਟਾਈਮ ਇਨਫਲੇਸ਼ਨ ਰਹਿ ਜਾਂਦੀ ਹੈ ਤਾਂ ਉਹ ਫਿਰ ਅੱਗੇ ਮਤਲਬ ਰਿਸੈਸ਼ਨ ਨੂੰ ਜਨਮ ਦੇ ਦਿੰਦੀ ਹੈ। ਤੇ ਕਿਉਂਕਿ ਜਿਹੜੀ ਚੀਜ਼ ਹੁਣ ਆਪਾਂ ਪਹਿਲਾਂ $1 ਦੀ ਲੈਂਦੇ ਸੀਗੇ, ਉਹ ਹੁਣ $1.5 ਦੀ ਮਿਲਦੀ ਹੈ। ਤਾਂ ਇਹਦਾ ਮਤਲਬ ਸਾਡੇ 50 ਸੈਂਟ ਸਾਡੀ ਮਤਲਬ ਜੇਬ ਦੇ ਵਿੱਚੋਂ ਵਾਧੂ ਨਿਕਲ ਗਏ। ਉਹਦੇ ਨਾਲ ਸਾਡੀ ਮਤਲਬ ਪਰਚੇਜ਼ਿੰਗ ਪਾਵਰ ਘਟ ਗਈ। ਉਹ ਤੋਂ ਬਾਅਦ ਚ ਫਿਰ ਉਨੀ ਡਿਮਾਂਡ ਘਟ ਗਈ, ਤੇ ਜਦੋਂ ਡਿਮਾਂਡ ਘਟ ਗਈ ਤਾਂ ਉਨੀ ਫਿਰ ਪ੍ਰੋਡਕਸ਼ਨ ਦਾ ਲੈਵਲ ਥੱਲੇ ਲਿਆਉਣਾ ਪੈਣਾ ਮਤਲਬ ਇੰਡਸਟਰੀ ਨੂੰ, ਜਾਂ ਜਿਹੜੀ ਵੀ ਅੱਗੇ ਇਹਨੂੰ ਸਪਲਾਈ ਕਰਦੀ ਹੈ। ਤੇ ਜਦੋਂ ਉਹ ਘਟ ਗਈ, ਉਹ ਤੋਂ ਬਾਅਦ ਫਿਰ ਲੇ ਆਫ ਹੋਣੇ ਸ਼ੁਰੂ ਹੋ ਗਏ। ਤੇ ਉਹ ਦੋਨੇ ਚੀਜ਼ਾਂ ਨੇ ਅੱਗੇ ਜਾ ਕੇ ਇਹਦਾ ਇਫੈਕਟ ਮਤਲਬ ਉਹ ਤੋਂ ਬਾਅਦ ਚ ਫਿਰ ਅੱਗੇ ਇਨਕਮ ਘਟ ਗਈ ਉਹਨਾਂ ਦੀ, ਜਿਹੜੇ ਲੇ ਆਫ ਹੋ ਗਏ। ਉਹ ਤੋਂ ਬਾਅਦ ਚ ਫਿਰ ਉਹਨਾਂ ਦੀ ਮਤਲਬ ਅੱਗੇ ਪਰਚੇਜ਼ਿੰਗ ਪਾਵਰ ਘਟ ਗਈ। ਇਸ ਚੱਕਰ ਦੇ ਉਹ ਸਾਈਕਲ ਦੇ ਵਿੱਚ ਇੱਕ ਵਾਰੀ ਚੀਜ਼ ਫਸ ਗਈ ਤੇ ਹਾਂਜੀ, ਉਹ ਸਾਈਕਲ ਦੇ ਵਿੱਚੋਂ ਫਿਰ ਕੱਢਣ ਲਈ ਫਿਰ ਚਲੋ ਗੌਰਮੈਂਟ ਉਹਦੇ ਬਾਅਦ ਚ ਫਿਰ ਕੁਛ ਨਾ ਕੁਛ ਜੋ ਵੀ ਕਰਦੀ ਹੈ ਉਹਨੂੰ ਸਾਈਕਲ ਨੂੰ ਤੋੜਨ ਲਈ। ਤੇ ਪਰ ਇਹ ਹੈ ਵੀ ਹੁਣ ਜਿਹੜੀ ਇਸ ਵੇਲੇ, ਕਿਉਂਕਿ ਹਾਲੇ ਤਾਂ ਅੱਧ ਵਿਚਾਲੇ ਜੇ ਆ ਨਾ, ਹਲੇ ਮਤਲਬ ਸਮਝੋ ਵੀ 6 ਮਹੀਨੇ ਹੋਏ ਨੇ ਇਨਫਲੇਸ਼ਨ ਵੱਧਦੀ, ਇਹਨੇ ਟਾਈਮ ਲੈਣਾ ਆਪਣਾ, ਉਹਨੂੰ ਮਤਲਬ ਪੀਕ ਤੇ ਪਹੁੰਚੂ, ਫਿਰ ਉਹ ਤੋਂ ਬਾਅਦ ਚ ਥੱਲੇ ਆਊਗੀ। ਤੇ ਟਰੱਕਿੰਗ ਦੇ ਵਿੱਚ ਹੁਣ ਇਹ ਵੀ ਇਸ ਵੇਲੇ ਜੋ ਚੱਲਦਾ ਹੈ, ਤੇ ਅਸੀਂ ਵੀ ਦੇਖਦੇ ਹਾਂ ਚਲੋ ਇਸੇ ਲਾਈਨ ਦੇ ਵਿੱਚ ਆ, ਤੇ ਇਸ ਵੇਲੇ ਤੇਲ ਦਾ ਖਰਚਾ, ਡਰਾਈਵਰ ਦੀ ਤਨਖਾਹ, ਥੋੜੀ ਬਹੁਤੀ ਤੁਹਾਡੀ ਮੇਨਟੇਨੈਂਸ, ਜਿਹਦੀ ਪੇਮੈਂਟ ਜ਼ਿਆਦਾ ਹੈ ਉਹ ਪੇਮੈਂਟ ਮਤਲਬ ਉਹਨੇ ਕਿਵੇਂ ਮੈਨੇਜ ਕਰਨੀ ਹੈ, ਇਹ ਹੁਣ ਉਹੀ ਜਾਣਦਾ, ਉਸ ਬੰਦੇ ਨੂੰ ਪਤਾ ਜਿਹੜਾ ਉਹਦੇ ਮਤਲਬ ਉਹਨੂੰ ਕਰਦਾ ਹੈ। ਕਿਉਂਕਿ ਜਿਹੜੇ ਬੰਦੇ ਦੇ ਟਰੱਕ ਫ੍ਰੀ ਨੇ ਉਹ ਤਾਂ ਸਰਵਾਈਵ ਕਰ ਜਾਊਗਾ, ਕਰ ਸਕਦਾ। ਤੇ ਹਾਂਜੀ, ਜਿਹਦੀ ਮਤਲਬ ਪੇਮੈਂਟ ਬਹੁਤ ਵੱਡੀ ਹੈ ਤੇ ਇੰਸ਼ੋਰੈਂਸ ਵੀ ਮੰਨ ਲਓ ਨਵਾਂ ਡਰਾਈਵਰ ਹੈ, ਇੰਸ਼ੋਰੈਂਸ ਵੀ ਜ਼ਿਆਦਾ ਹੈ, ਤੇ ਉਹਨਾਂ ਲਈ ਤਾਂ ਸਰਵਾਈਵਲ ਲੈਵਲ ਮਤਲਬ ਬਹੁਤ ਔਖਾ ਹੋਣਾ। ਤੇ ਇੱਕ ਹੁਣ ਜਿਵੇਂ ਆਪਾਂ ਪੁਰਾਣੀ ਚੌਥੀ ਪੰਜਵੀਂ ਚ ਕਹਾਣੀ ਪੜ੍ਹਦੇ ਹੁੰਦੇ ਸੀਗੇ ਖਰਗੋਸ਼ ਦੀ ਤੇ ਅਸੀਂ ਆਪਣੀ ਕੱਛੂ ਕੰਮੇ ਦੀ, ਤੇ ਹਾਂਜੀ, ਤੇ ਇਸ ਵੇਲੇ ਹੁਣ ਉਹ ਪਤਾ ਲੱਗਦਾ ਵੀ ਸ਼ਾਇਦ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਸ਼ਾਇਦ ਖਰਗੋਸ਼ ਮਤਲਬ ਕਾਮਯਾਬ ਹੈ, ਖਰਗੋਸ਼ ਜ਼ਿਆਦਾ ਕਾਮਯਾਬ ਹੈ ਕੱਛੂ ਕੁੰਮਾ। ਪਰ ਹੁਣ ਇਸ ਵੇਲੇ ਜੋ ਦਿਖਦਾ ਜਿਹੜੇ ਕੱਛੂ ਕੁੰਮੇ ਵਾਲੀ ਚਾਲ ਚੱਲਦੇ ਸੀਗੇ, ਇੱਕ ਟਰੱਕ ਜਾਂ ਟਰੱਕ ਰੱਖਿਆ ਆਪਣਾ ਮਸਤ ਹੋ ਕੇ ਤੁਰੇ ਹੋਏ ਨੇ,
ਤੇ ਹਾਂ ਜਿਨ੍ਹਾਂ ਨੇ ਛਾਲ ਮਾਰੀ ਵੀ ਕਰ ਲਓ ਮਤਲਬ 15 ਕਰ ਲਓ 20 ਕਰ ਲਓ, ਤੇ ਉਹ ਹੁਣ ਇਸ ਵੇਲੇ ਹੋ ਸਕਦਾ ਵੀ ਮਤਲਬ ਜ਼ਿਆਦਾ ਪ੍ਰੋਬਲਮ ਦੇ ਵਿੱਚ, ਕਿਉਂਕਿ ਡਰਾਈਵਰ ਨਹੀਂ ਮਿਲਦੇ, ਘੱਟ ਤਨਖਾਹ ਤੇ ਡਰਾਈਵਰ ਨੇ ਨਹੀਂ ਕੰਮ ਕਰਨਾ, ਹੂੰ ਪੈਸੇ ਕਿੱਥੋਂ ਪੂਰੇ ਇਕੱਲੇ ਬੰਦੇ ਨੇ। ਇਵੈਂਚੁਅਲੀ ਜਸਪਾਲ ਜੀ ਉਹਨਾਂ ਨੂੰ ਵੀ ਕੰਮ ਕਰਨਾ ਹੀ ਪੈਣਾ, ਜਦੋਂ ਉਹਨਾਂ ਨੇ ਵੇਖਿਆ ਵੀ ਹੁਣ ਘਰ ਤਾਂ ਉਹਨਾਂ ਨੇ ਵੀ ਤੋਰੀ ਫੁਲਕਾ ਚਲਾਉਣਾ ਆ ਨਾ। ਜੋ ਸਥਿਤੀ ਬਣੀ ਜਦੋਂ ਪੀਕ ਤੇ ਪਹੁੰਚਦਾ ਆ ਕੰਮ, ਉਦੋਂ ਬੰਦਾ ਕਹਿੰਦਾ ਵੀ ਨੌਕਰੀ ਬਚੀ ਰਵੇ, ਕੰਮ ਕਰ ਲਈਏ ਕਿਸੇ ਨਾ ਕਿਸੇ ਤਰੀਕੇ। ਜੀ ਹਾਂਜੀ, ਪਰ ਇਹ ਵੀ ਇੱਕ ਬੰਦਾ ਇੱਕੋ ਹੀ ਟਰੱਕ ਚਲਾਊਗਾ ਨਾ, ਜਿਹਦੇ 10 ਨੇ, ਉਹਨੂੰ 9 ਡਰਾਈਵਰ ਤਾਂ ਹਾਇਰ ਕਰਨੇ ਹੀ ਪੈਣਗੇ ਨਾ, 9 ਡਰਾਈਵਰਾਂ ਦੀ ਤਨਖਾਹ ਵੀ ਕੱਢਣੀ ਹੈ ਜੀ। ਜੀ ਜੀ ਤੇ ਇਸ ਕਰਕੇ ਮਤਲਬ ਪ੍ਰੋਬਲਮ ਇਹ ਹੈ ਵੀ ਹੁਣ ਗਾਹਾਂ ਨੂੰ ਸਾਡੇ ਲਈ ਇਹ ਤਜਰਬਾ ਵੀ ਖਰਗੋਸ਼ ਬਣਨ ਤੋਂ ਜੇ ਬੰਦਾ ਬਚ ਜਾਵੇ ਤਾਂ ਵਧੀਆ, ਤੇ ਆਪਣੀ ਪਿੱਛੂ ਵਾਲੀ ਚਾਲ ਵਧੀਆ ਚੱਲੀ ਜਾਵੇ, ਆਲੇ ਦੁਆਲੇ ਦੇਖ ਕੇ ਨਾ ਹੋਵੇ ਵੀ ਉਹ ਵੀ ਲੰਘ ਗਿਆ, ਉਹ ਵੀ ਅੱਛਾ ਲੰਘ ਗਿਆ ਜਸਪਾਲ ਮੇਰੇ ਜੀ, ਨਾਲ। ਇੱਕ ਗੱਲ ਹੋਰ ਦੱਸੋ ਵੀ ਪ੍ਰੋਫਿਟ ਵਾਈਜ਼ ਜੇ ਆਪਾਂ ਗੱਲ ਕਰੀਏ ਤਾਂ ਕੀ ਚੀਜ਼ਾਂ ਨੂੰ ਹੁਣ ਲੰਘੇ ਮਹੀਨੇ 2 ਮਹੀਨੇ ਦੀ ਕੀ ਸਥਿਤੀ ਹੈ? ਦੇਖੋ ਉਹੀ ਚੀਜ਼ ਹੈ ਨਾ ਵੀ ਜਿਹੜੇ ਬੰਦੇ ਤਾਂ ਹੁਣ ਮਤਲਬ ਆਪਾਂ ਨੂੰ ਪਤਾ ਵੀ ਆਪਣਾ ਟਿਕਵੇਂ ਚੱਲਣਾ ਹੈ, ਜੀ ਤੇ ਆਪਾਂ ਨੂੰ ਪਤਾ ਵੀ ਮਜਬੂਰੀ ਨਹੀਂ ਕੋਈ, ਮੰਨ ਲਓ ਰੇਟ ਹੁਣ ਨਹੀਂ ਮਿਲਦਾ, ਹਾਂਜੀ ਤੇ ਹੁਣ ਅਸੀਂ ਚਲੋ ਐਮਾਜ਼ੋਨ ਨਾਲ ਕੰਮ ਕਰਦੇ ਹਾਂ ਵੀ ਸਾਨੂੰ ਪਤਾ ਵੀ ਅਸੀਂ ਇੱਕ ਦਿਨ ਉੱਥੇ ਬੈਠ ਵੀ ਜਾਵਾਂਗੇ, ਜੀ ਜਦੋਂ ਫਿਰ ਕਿਉਂਕਿ ਉਹਦੇ 'ਚ ਵੀ ਫਿਰ ਦਾਅ ਵੱਜਦਾ, ਜਦੋਂ ਸਪੋਟ ਰੇਟ ਲੋਡ ਨਿਕਲਦਾ ਤਾਂ ਉਹਨੂੰ ਮਤਲਬ ਕਈ ਵਾਰੀ ਤਾਂ ਬਟਨ ਦੱਬਣ ਦਾ ਮੌਕਾ ਵੀ ਨਹੀਂ ਮਿਲਦਾ, ਜਦੋਂ ਲੋਡ ਉੱਡ ਜਾਂਦਾ ਉਹ, ਤੇ ਉਹ ਇੱਕ ਕਿਸਮ ਦੀ ਦੌੜ ਹੈ, ਜਿਹਨੇ ਮਤਲਬ ਥੋੜਾ ਜਿਹਾ ਵੱਧ ਲੋਡ ਚੱਕ ਲਿਆ ਤੇ ਉਹ ਬੰਦੇ ਨੇ ਕੱਢ ਲੈਣਾ, ਤੇ ਨਹੀਂ ਤਾਂ ਕਈ ਵਾਰੀ ਇੱਕ 2 ਦਿਨ ਬੈਠ ਕੇ ਵੀ ਮਤਲਬ ਉਹ ਵੇਟ ਕਰਨਾ ਪੈਂਦਾ। ਪਰ ਜਿਹਦੇ ਹੁਣ ਪੇਮੈਂਟ ਫਸੀ ਹੋਈ ਹੈ, ਉਹਨੂੰ ਤਾਂ ਜਿਹੜਾ ਰੇਟ ਇਸ ਵੇਲੇ ਮਿਲਦਾ ਉਹਨੂੰ ਉਹਦੇ ਤੇ ਮਤਲਬ ਦੱਬਣਾ ਪੈਣਾ ਵੀ ਮੈਨੂੰ ਕੋਈ ਗੱਲ ਚੱਲਣ ਦੇ ਮੇਰਾ। ਤੇ ਬਸ ਇਹ ਚੱਕਰ ਦੇ ਵਿੱਚ ਇੰਡਸਟਰੀ ਮਤਲਬ ਆਪਣੀ, ਚਲੋ ਇਹ ਹੈ ਵੀ ਆਪਾਂ ਇਹ ਕਹਿੰਦੇ ਵੀ ਚਲੋ ਬਾਬਾ ਕਿਰਪਾ ਕਰੇ ਵੀ ਛੇਤੀ ਮਤਲਬ ਚਲੋ ਕੋਈ ਨਾ ਕੋਈ ਹੱਲ ਬਣੇ, ਤੇ ਤੇਲ ਦੀਆਂ ਕੀਮਤਾਂ, ਮੇਨ ਗੱਲ ਹੈ ਵੀ ਜੇ ਤੇਲ ਦੀ ਕੀਮਤ ਵੀ ਘਟ ਜਾਂਦੀ ਹੈ ਤਾਂ ਵੀ ਸਰਵਾਈਵ ਕਰ ਜੂਗਾ, ਤਾਂ ਵੀ ਸੌਖਾ, ਕਿਉਂਕਿ ਹਾਂਜੀ ਕਿਉਂਕਿ ਜੇ ਤੇਲ ਦੀ ਮਤਲਬ ਚਲੋ ਕਿਵੇਂ ਨਾ ਕਿਵੇਂ ਕਰਕੇ ਘਟੇ ਤਾਂ ਵੀ ਬੰਦੇ ਜੇ ਮਤਲਬ 20-25 ਸੈਂਟ ਉਧਰੋਂ 40-50 ਤੱਕ ਵੀ ਬਚਣਗੇ ਤਾਂ ਵੀ ਇੰਡਸਟਰੀ ਸਰਵਾਈਵ ਕਰ ਜੂਗੀ, ਮਤਲਬ ਉਹ ਵੀ ਇੱਕ ਹੱਲ ਹੈਗਾ ਜੀ। ਥੈਂਕ ਯੂ ਜੀ, ਥੈਂਕ ਯੂ, ਹਾਂਜੀ ਥੈਂਕ ਯੂ ਜੀ, ਹਾਂਜੀ ਓਕੇ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਇਸ ਤੋਂ ਪਹਿਲਾਂ ਆਪਾਂ ਅਗਲੇ ਕਾਲਰ ਲਈ ਇਹਨਾਂ ਦੀ ਇਸ ਗੱਲ ਦੇ ਵਿੱਚ ਐਡ ਕਰਨਾ ਚਾਹੁੰਦਾ ਮੈਂ ਵੀ ਰਿਕਾਰਡ ਇਸ ਟਾਈਮ ਟੁੱਟ ਰਹੇ ਆ ਐਵਰੇਜ ਜਿਹੜੇ ਪ੍ਰਾਈਸਿਸ ਹੈਗੇ ਆ ਗੈਸ ਦੀਆਂ ਤੇ ਡੀਜ਼ਲ ਦੀਆਂ। ਹਫ਼ਤਾ ਕੁ ਪਹਿਲਾਂ 2 ਹਫ਼ਤੇ ਪਹਿਲਾਂ ਹਫ਼ਤਾ 2 ਹਫ਼ਤਾ ਥੋੜਾ ਜਿਹਾ ਪ੍ਰਾਈਸ ਜਿਹੜਾ ਉਹ ਘਟ ਗਿਆ ਸੀਗਾ, ਇਹ ਮੁੜ ਕੇ 15-20 ਸੈਂਟ ਫੇਰ ਦੁਬਾਰਾ ਜਿਹੜਾ ਆ ਉਹ ਵੱਧ ਚੁੱਕਾ ਹੈਗਾ ਆ। ਸੋ ਲੋਕਾਂ ਨੂੰ ਜਿਹੜਾ ਮਾੜੀ ਜੀ ਰਾਹਤ ਨਜ਼ਰ ਆਈ ਉਹ ਫਿਰ ਉੱਡ ਚੁੱਕੀ ਆ। ਸੋ ਇਹ ਗਾਂ ਤੋਂ ਗਾਂ ਜਿਹੜੀ ਗੱਲ ਵੱਧ ਰਹੀ ਹੈ। ਅਗਲੇ ਕਾਲਰ ਲੈਣੇ ਆ ਜਸਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਅੱਛਾ, ਰਸ਼ੈਸ਼ਨ ਜਿਹੜਾ ਨਾ, ਮੈਂ ਤੀਜਾ ਰਸ਼ੈਸ਼ਨ ਜਿਹੜਾ ਆ ਰਿਹਾ, ਅੱਬਾ ਮੈਂ 3 ਦੇਖ ਚੁੱਕਿਆ, ਚੌਥਾ ਆਉਣਾ ਹੁਣ। ਠੀਕ ਹੈ, ਇਹਨਾਂ ਰਸ਼ੈਸ਼ਨ ਨਹੀਂ ਦੇਖਿਆ ਨਾ, ਉਹਨਾਂ ਦੇ ਬਾਰੇ ਕੁਛ ਨਹੀਂ ਪਤਾ, ਪਰ ਤੁਹਾਡਾ ਹੈਗਾ ਫਰਜ਼, ਤੁਸੀਂ ਲੋਕਾਂ ਨੂੰ ਅਵੇਅਰ ਕਰਨਾ। ਅਗਲੇ ਦੀ ਆ ਪ੍ਰੋਬਲਮ ਹੋਰ ਵੀ ਤੁਹਾਡੀ ਗੱਲ ਮੰਨਣੀ ਜਾਂ ਨਹੀਂ ਮੰਨਣੀ ਉਹਦੀ ਪ੍ਰੋਬਲਮ ਹੈ, ਤੁਸੀਂ ਆਪਦਾ ਕਰਮ ਕਰੀ ਜਾਓ। ਪਰ ਇਹ ਰਸ਼ੈਸ਼ਨ ਏਦਾਂ ਨਹੀਂ ਵੀ ਅੱਜ ਸ਼ੁਰੂ ਆ ਤੇ ਤੁਹਾਡਾ ਸਾਲ ਚ ਰਿਕਵਰ ਹੋਣਾ, 5 ਸਾਲ ਘੱਟ ਤੋਂ ਘੱਟ ਇਹ ਨਾ ਲੰਘਦਾ ਤੁਸੀਂ ਲੱਗਣੀ 5 ਸਾਲ। ਪਰ ਜਿਹੜੇ ਲੋਕ ਨਾ ਇੱਥੇ ਪਹਿਲੀਆਂ ਦੂਜੀ ਤੀਜੀ ਜਨਰੇਸ਼ਨ ਤੋਂ ਬੈਠੇ ਆ ਜੀ, ਇਹ ਸਾਰੇ ਰਸ਼ੈਸ਼ਨਾਂ ਨੇ ਏਦਾਂ ਕੀਤੀ ਆ, ਜਿਹੜੇ ਨਵੇਂ ਆਏ ਉਹਨਾਂ ਨੂੰ ਬਰਾਬਰ ਕਰਤਾ। ਜਿੰਨੇ ਵੀ ਰਸ਼ੈਸ਼ਨ ਆਏ ਨਾ ਸਾਰਿਆਂ ਦਾ ਇਹ ਹਾਲ ਆ। ਜਿਹੜੇ ਬਿਲੀ ਰੇਰ ਆ ਉਹ ਦੁਆਰਾ ਉਸੇ ਦਿਹਾੜੀਆਂ ਤੇ ਆ ਗਿਆ। ਜਿਹੜਾ 92 ਦਾ ਰਸ਼ੈਸ਼ਨ ਸੀਗਾ ਨਾ, ਸ਼ਾਇਦ ਤੁਸੀਂ ਨਹੀਂ ਹੋਵੋਗੇ ਇੱਥੇ, ਨਹੀਂ ਸੀਗੇ ਜੀ। ਮੈਂ ਇੱਕ ਕੱਪੜੇ ਦੀ ਫੈਕਟਰੀ 'ਚ ਕੰਮ ਕਰਦਾ ਸੀ 4.25 ਘੰਟੇ ਦੇ, ਤੇ ਮੇਰੇ ਨਾਲ ਜਿਹੜਾ ਬੋਇੰਗ ਦਾ ਇੰਜੀਨੀਅਰ ਸ਼ਹਿਰ ਤੋਂ ਵਾਸ਼ਿੰਗਟਨ ਤੋਂ, ਮੇਰੇ ਨਾਲ ਉਹ ਸੇਮ 4.25 ਦੇ ਕੰਮ ਕਰਦੇ ਸੀ। ਕਨਵਰਟ ਬੰਦੇ ਤੇ ਇੱਕ ਇੰਜੀਨੀਅਰ ਬਰਾਬਰ ਦੀ ਜੋਬ ਤੇ ਉਹਨੇ ਪੈਸੇ ਨੂੰ ਕੰਮ ਕਰਦਾ। ਰਸ਼ੈਸ਼ਨ ਕਹਿਣਾ ਸੌਖਾ, ਪਰ ਇਹ ਕਈ ਪੋਸਟਾਂ ਰੁਲ ਜਾਂਦੀਆਂ ਜੇ ਇੱਕ ਰਗੜ ਲੱਗੇ। ਤੁਸੀਂ ਯਾਹੂ ਕਿੱਥੇ ਗਿਆ, ਦੇਖੋ ਯਾਹੂ ਦਾ ਕੀ ਹਾਲ ਹੈ। ਜਿਹੜੀ ਟੈਕਸਸ ਜਿਹੜੀ ਐਨਰਨ ਸੀਗੀ ਉਹ ਕਿੱਥੇ ਗਈ ਨਾ। ਜੀ ਸਹੀ ਹੈ, ਸਹੀ ਹੈ। ਇਹ ਬਹੁਤ ਵੱਡੀ ਕੰਪਨੀਆਂ ਸੱਤਿਆ ਨਾਲ ਵੜ ਜਾਣਾ, ਤੇ ਇਹ ਤਾਂ ਪਰਮਾਤਮਾ ਪੂਰੇ ਵਰਲਡ ਦੇ ਭਲੀ ਕਰੇ। ਜੀ ਜੀ ਜੀ। ਅੱਛਾ ਜਸਵੀਰ ਜੀ, ਤੁਸੀਂ ਇਹ ਗੱਲ ਦੱਸੋ ਵੀ ਕੀ ਇਹ ਗੱਲ ਸੱਚ ਹੈ ਵੀ ਪਹਿਲਾਂ ਇਨਫਲੇਸ਼ਨ ਫਿਰ ਸੈਸ਼ਨ ਤੇ ਫਿਰ ਡਿਪਰੈਸ਼ਨ ਵੀ ਬਣ ਜਾਂਦਾ? ਬਿਲਕੁਲ, ਮੇਰਾ ਖਿਆਲ ਏਦਾਂ ਜ਼ਿਆਦਾ ਨਹੀਂ ਹੈ। ਇਨਫਲੇਸ਼ਨ ਵੱਧ ਗਈ ਤਾਂ ਤੁਹਾਡਾ ਰਸ਼ੈਸ਼ਨ ਆ ਗਿਆ ਨਾ ਜੀ, ਨਾ ਏਦਾਂ ਨਹੀਂ। ਤੁਸੀਂ ਆਪਾਂ ਜਦੋਂ ਦੇਖੋ 92 ਦਾ ਰਸ਼ੈਸ਼ਨ ਦੇਖੋ, ਕਿੱਥੇ ਇਨਫਲੇਸ਼ਨ ਸੀਗੀ। ਨਹੀਂ, ਇਹ ਸਰਕਲ ਆ, 10 ਸਾਲ ਦਾ ਸਰਕਲ ਹੈ, ਥੋੜਾ ਲੰਬਾ ਟਾਈਮ ਕੱਢ ਗਿਆ ਮੇਰਾ ਨਾਲ। ਠੀਕ ਹੈ ਜੀ ਜੀ, ਮਿਹਰਬਾਨੀ ਜੀ। ਇਹ ਦੇਖੋ ਤੁਸੀਂ ਇੱਥੇ ਇਕੱਲਾ ਟਰੱਕ ਨਾਲ ਰਿਲੇਟਡ ਨਹੀਂ ਵੀ ਟਰੱਕ ਹੀ ਆ। ਤੁਸੀਂ ਦੱਸੋ ਜਿਹੜੇ ਇੰਡੀਆ ਤੋਂ ਕੰਟੇਨਰ ਆਉਂਦੇ ਨਾ, ਅੱਜ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਨਾ ਉਹਦੀ 2530 ਫੁੱਟ ਕੰਟੇਨਰ ਦਾ ਕਿਰਾਇਆ ਸੀਗਾ। ਜੀ ਜੀ ਜੀ।
ਤੇ ਹੁਣ $25,000 $22,000 ਆ ਨਾ, ਸੋ ਤੇ ਉਹ ਕਿਹਦੇ ਖਰਚਾ ਪੈਣਾ। ਮੈਂ ਆਪਣੇ ਨਾ ਸਬਜ਼ੀ ਦਾ ਕੰਮ ਕਰਦਾ, ਸ਼ਾਇਦ ਨਹੀਂ ਪਤਾ, ਜੀ ਪਰ ਜਿਹੜੇ ਕੱਦੂ ਤੇ ਬੇਂਗਾਂ ਨੂੰ ਕੋਈ ਖਾਂਦਾ ਨਹੀਂ ਸੀ ਨਾ, ਅੱਜ ਕੱਲ $3-3 ਪਾਉਂਡ ਆ। ਠੀਕ ਹੈ ਜੀ। ਜੀ ਧੰਨਵਾਦ ਜੀ। ਬਸ Thank you. ਇਹਦਾ ਮਤਲਬ ਫਿਰ ਇਹ ਸਮਝੇ ਵੀ ਜਦੋਂ ਕੱਦੂ ਤੇ ਬੈਂਗਣਾ ਦੀ ਕਦਰ ਪੈ ਜਾਏ ਉਦੋਂ ਰਿਸੈਸ਼ਨ ਆਉਣ ਵਾਲਾ ਜਿਹੜੀ ਚੀਜ਼ ਕੋਈ ਖਾਂਦਾ ਨਹੀਂ ਉਹਦੀ ਕਦਰ ਹੈਗੀ ਆ। ਜੀ। ਪਲੀਜ਼ ਜਿਹੜਾ ਗੁੱਸਾ ਕਰਦਾ ਉਹਦੀ ਚਲੋ ਵੀ ਆਵੀ ਇਸ਼ਾਰਾ ਉਹਨੂੰ ਕਈ ਨਹੀਂ, ਹਾਂਜੀ, ਫੈਮਿਲੀ ਹਾਂਜੀ। ਮੈਂਬਰਾਂ ਨਾਲ ਐਗਰੀ ਨਹੀਂ ਕਰਦੇ ਨਾ। ਨਹੀਂ ਸਾਡੇ ਦੇਖੋ ਬੱਚੇ ਅਸੀਂ agree ਤਾਂ ਕਰਦੇ ਨਾ। ਹਾਂ, ਸ਼ੁਕਰਗੁਜ਼ਾਰ ਇਹ ਆ ਵੀ ਚਲੋ ਤੁਸੀਂ ਕੋਈ ਚੀਜ਼ਾਂ ਐਡ ਆਨ ਕੀਤੀਆਂ ਤਜਰਬੇ ਦੇ ਨਾਲ। ਤੇ ਬਹੁਤ- ਗੱਲ ਇਹ ਆ ਵੀ ਬਹੁਤ ਸਾਨੂੰ ਵੀ ਔਨ 에ਅਰ ਮਾੜਾ ਜਿਹਾ ਹੱਸਣ ਦਾ ਮੌਕਾ ਮਿਲ ਗਿਆ, ਨਹੀਂ ਅਸੀਂ ਵੀ ਸੀਰੀਅਸ ਹੀ ਰਹੀਦਾ। ਜੀ ਤੁਹਾਡੀ ਨਾ ਆਪਣੇ ਜਿੱਦਾਂ ਬਹੁਤ ਵੱਡਾ ਵਧੀਆ ਪਲੇਟਫਾਰਮ ਹੈ ਆਪਣੀ ਪੰਜਾਬੀ ਕਮਿਊਨਿਟੀ ਨਾ ਅਵੇਅਰ ਕਰਨਾ। ਮੇਰੇ ਖਿਆਲ ਤੇ ਗੁੱਡ ਆਈਡੀਆ। ਜੇ ਕਿਸੇ ਨੂੰ ਚਲੋ ਚੰਗਾ ਲੱਗਦਾ ਤੇ ਵਧੀਆ ਨਹੀਂ ਲੱਗਦਾ ਉਹਦੀ ਪ੍ਰੋਬਲਮ ਹੁਣ ਕੀ ਕਰ ਸਕਦੇ। ਜੀ ਥੈਂਕ ਯੂ ਜਸਵੀਰ Thank ਜੀ, you. ਮਿਹਰਬਾਨੀ। ਓਕੇ ਜੀ। ਇਹਨਾਂ ਦੀ ਗੱਲ ਦੇ ਵਿੱਚ ਐਡ ਮੈਂ ਬਾਅਦ ਦੇ ਵਿੱਚ ਕਰਦਾ, ਪਹਿਲਾਂ ਕਾਲਰ ਲੈ ਲੈਂਦੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੁਖਤਿਆਰ ਸਿੰਘ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਉਹ ਵਾਕਿਆ ਜਿਹੜਾ ਸੈਸ਼ਨ ਤਾਂ ਹੈਗਾ ਜਿੱਦਾਂ ਟਰੱਕਾਂ ਵਾਲੇ ਜਿਹੜੇ ਬੀਜ ਹੁਣ ਕੁਸਕਦੇ ਨਹੀਂ ਹੈਗੇ। ਹੂੰ ਪਿਛਲੇ ਸਾਲ ਨਾਲੋਂ ਬਹੁਤਾ ਨਹੀਂ ਨਾ, 3,000 ਤੋਂ ਲੈ ਕੇ 5,000 ਤੱਕ ਦਾ ਖਰਚਾ ਟਰੱਕ ਦਾ ਮਹੀਨੇ ਦਾ ਵਧਿਆ। ਜੀ ਜੀ। ਹੂੰ ਫੇਰ ਆ, ਡੀਜ਼ਲ ਆ, ਆਪਣੇ ਟੈਕਸ ਆ। ਬਾਕੀ ਤੁਸੀਂ ਆ ਜਿਹੜੇ ਚਲੋ ਆਪਣਾ ਫਰੂਟ ਦੀ ਵੀ ਗੱਲ ਕਰਦੇ, ਜਿਹੜੇ ਨਾ ਸਟੈਂਡ ਲਾ ਕੇ ਖੜੇ ਹੁੰਦੇ ਉਹਨਾਂ ਨੂੰ ਪੁੱਛ ਲਓ, ਕਹਿੰਦੇ ਡੀਜ਼ਲ ਵੱਧ ਗਿਆ। ਜੀ। ਪਰ ਟਰੱਕਾਂ ਇੰਨਾ ਬੰਦਾ ਉਹ ਉਹਨਾਂ ਕੋਲ ਪੈਸਾ ਦੇ ਕੇ ਰਾਜੀ ਨਹੀਂ। ਉਹ ਕਹਿੰਦੇ ਵੀ ਨਹੀਂ ਸਾਡੇ ਕੋਲ ਟਰੱਕ ਆ, ਸਾਡੇ ਕੋਲ ਟਰੱਕ ਹੈਗੇ ਆ, ਤੁਸੀਂ ਚੱਕਣਾ ਚੱਕੋ ਦੇ ਨਾਂ ਤੇ। ਇਹ ਬਹੁਤ ਜ਼ਿਆਦਾ ਹੁਣ ਟਰੱਕਾਂ ਦਾ ਬਹੁਤ ਜ਼ਿਆਦਾ ਮੰਦਾ ਲੱਗਿਆ ਇਸ ਵੇਲੇ। ਠੀਕ ਹੈ ਜੀ। 4 ਤੋਂ 5,000 ਮਹੀਨੇ ਦਾ ਖਰਚਾ ਵਧਿਆ, ਕੋਈ ਮੰਨੇ ਨਾ ਮੰਨੇ। ਜੀ ਜੇ ਕਿਸੇ ਨਹੀਂ ਹਿਸਾਬ ਲਾਉਣਾ ਤੁਸੀਂ $2 ਤੋਂ ਉੱਤੇ ਤੇਲ ਵੱਧ ਗਿਆ। ਜੀ ਜੀ। ਟਰੱਕ ਬਹੁਤਾਂ ਨਹੀਂ ਤਾਂ 1,500 2,000 ਗੈਲਨ ਫੂਕਦਾ ਮਹੀਨੇ ਦੀ। ਉਹ ਸੌਖਾ ਤਰੀਕਾ ਦੇਖ ਲਓ ਤੁਸੀਂ, ਉਹ $4 ਵੱਧ ਜਾਂਦਾ। ਠੀਕ ਹੈ ਜੀ ਮੁਖਤਿਆਰ ਜੀ ਜੀ। ਸਹੀ ਗੱਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸੋ ਦੇਖੋ ਸਿੱਧਾ ਖਰਚਾ ਉਹ ਵੱਧ ਗਿਆ, ਮਾਰਜਨ ਆਪਣੇ ਆਪ ਜਿਹੜਾ ਤੁਹਾਡਾ ਘਟ ਜਾਣਾ, ਉਤੋਂ ਲੋਡ ਦੇ ਪ੍ਰਾਈਸ ਘਟ ਜਾਣੇ, ਮਾਰਜਨ ਹੋਰ ਸ਼ਰਿੰਕ ਹੋ ਜਾਣਾ, ਤੇ ਇੱਕ ਟਾਈਮ ਇਦਾਂ ਹੋਣਾ ਵੀ ਪੱਲਿਓਂ ਪੈਣ ਲੱਗ ਜਾਣੇ। ਸੋ ਇਹ ਚੀਜ਼ ਜਦੋਂ ਇਦਾਂ ਹੋਣ ਲੱਗ ਜੇ, ਇਹਦਾ ਮਤਲਬ ਵੀ ਭਾਈ ਹੁਣ ਵਕਤ ਆ, ਸਮੇਂ ਦੀ ਦੇ ਨਿਕਲ ਜਾਓ, ਨਹੀਂ ਤਾਂ ਸਭ ਕੁਝ ਵਿਕ ਜੂ। ਜੀ ਅਗਲੇ ਕਾਲਰ। ਜੀ ਅਗਲੇ ਕਾਲਰ ਤੱਕ ਚੱਲਦੇ ਹਾਂ, ਉਸ ਤੋਂ ਬਾਅਦ ਗੱਲ। ਹਾਂਜੀ ਮਨਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਚਲੋ ਮੈਂ ਹੀ ਵੀ ਨਵੇਂ ਆਏ ਆ, ਪਰ ਨਾ ਮੈਂ ਐਡਾ ਬਈ ਜ਼ਿਆਦਾ ਇੰਗਲਿਸ਼ ਪੜ੍ਹਿਆ ਵਾਂ। ਮੈਂ ਇੱਕ ਇੰਟਰਵਿਊ ਸੁਣ ਡਿਆ ਹਾਂ, ਉਹਨਾਂ ਨੇ 1921 ਦਾ ਦੱਸਿਆ ਵੀ 1954 ਵਿੱਚ ਜਾ ਕੇ ਖਤਮ ਹੋਇਆ ਸੀ ਉਹ ਰਿਸੈਸ਼ਨ। ਅੱਛਾ ਠੀਕ ਹੈ ਜੀ। ਹਾਂਜੀ ਹਾਂਜੀ। ਤੇ ਉਹ ਜਿਹੜੇ ਹੈਗੇ ਨਾ ਇਕੋਨਮਿਸਟ, ਉਹ ਆਖਣ ਦੇ ਵੀ ਆਹ ਵਾਲਾ ਜਿਹੜਾ 20 ਤੋਂ 30 ਸਾਲ ਚੱਲੇਗਾ, ਜਿਹੜਾ ਇਹ ਬਬਲ ਰਿਸੈਸ਼ਨ ਉਹਨੂੰ। ਹਾਂਜੀ 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 ਹਾਂਜੀ। ਤੁਸੀਂ ਕਿੱਥੋਂ ਸਰਚ ਕਰ ਲਿਆ, ਇਹ ਕਿੱਥੋਂ ਖੋਜ ਕਰ ਲਈ, ਕਿਹੜਾ? ਇਹ ਵੀ ਤੁਸੀਂ ਚਲੋ ਤੁਸੀਂ ਵੀ ਕਿਸੇ ਇੰਟਰਵਿਊ ਵੇਖੋਗੇ ਕਿਸੇ ਲੈਗ ਇਕੋਨਮਿਸਟ ਦੀ, ਉਹਨਾਂ ਦੀ ਹੈਗੀ ਆ 45 ਮਿੰਟ ਦੀ। ਠੀਕ ਹੈ ਜੀ। ਸਵਾਲ ਕਰਨ ਵਾਲਾ ਵੀ ਪੁੱਟ ਕੇ ਉਹਨੂੰ ਸਵਾਲ ਕਰਨ ਡਿਆ, ਬੜੇ ਜ਼ਬਰਦਸਤ ਸਵਾਲ ਕਰਨ ਡਿਆ। ਠੀਕ ਹੈ ਜੀ। ਚਲੋ ਕੋਈ ਨਹੀਂ, ਸੁਣਦੇ ਆ ਜੀ ਉਹਨੂੰ ਵੀ, ਬੰਦੇ ਨੂੰ ਸੁਣਨੀ ਜ਼ਰੂਰੀ ਹੈ ਜੀ ਇਹ ਤਾਂ ਫਿਰ। ਤੇ ਬਿਲਕੁਲ ਹਾਂਜੀ। ਉਹ ਵੀ ਇਹ ਗੱਲ ਆਖਣ ਡਿਆ ਵੀ ਜਿਹੜਾ 2000 ਵਾਲਾ ਸੀ ਉਹ ਲੈ ਗਿਆ 2001 ਚ ਜਾਂ 2008 ਚ ਆਇਆ। ਉਹ 10-12 ਸਾਲ। ਤੇ ਇਹ ਵੀ ਜਿਹੜਾ 20 ਤੋਂ 30 ਸਾਲ ਜਿਹੜਾ ਵਾ ਇਹ ਚੱਲੇਗਾ, ਇਹ ਜਿਹੜਾ ਇਹ ਰਿਸੈਸ਼ਨ ਜਿਹੜਾ। ਚਲੋ ਥੈਂਕ ਯੂ ਜੀ, ਆਪਣੇ ਵਿਚਾਰ ਸਾਂਝੇ ਕਰਨ ਲਈ ਜੀ। ਹਾਂਜੀ ਆਪਾਂ ਹਾਲੀ ਚਲੋ ਖੁਦ ਮੈਂ ਆਪ ਹਾਲੀ ਘਰ ਲੈ ਨੂੰ 2-3 ਮਹੀਨੇ ਹੋਏ ਆ। ਚਲੋ ਪਰਮਾਤਮਾ ਭਲੀ ਕਰੇ ਜੀ। ਜੀ ਕਰੇਗਾ। ਹਾਂਜੀ ਹਾਂਜੀ। ਥੈਂਕ ਯੂ ਜੀ। ਥੈਂਕ ਯੂ ਮਨਿੰਦਰ ਜੀ। ਜੀ ਸਰਬਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਤੁਹਾਡਾ ਪ੍ਰੋਗਰਾਮ ਡੇਲੀ ਸੁਣਦਾ ਰਹਿੰਦਾ, ਟਰੱਕ ਤੇ ਹੀ ਹੁੰਦਾ ਆ ਮੈਂ ਜੀ। ਬਾਕੀ ਸਰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਦਿੰਦੇ ਆ ਜੀ। ਸੋ ਮੈਂ ਨਵਾਂ ਹੀ ਅਜੇ ਇਸ ਕੰਮ ਦੇ ਵਿੱਚ 3 ਸਾਲ ਹੀ ਹੋਏ ਤਕਰੀਬਨ। ਠੀਕ ਹੈ ਜੀ। ਇੱਥੇ ਆਏ ਨੂੰ ਵੀ। ਤੇ ਸਰ ਮੈਂ ਕਾਫੀ ਜ਼ੋਰ ਲਾਇਆ ਸੀ ਟਰੱਕ ਲੈਣ ਨੂੰ, ਮਹਿੰਗਾ ਸਸਤਾ ਦੇਖ ਕੇ, ਪਰ ਜਦੋਂ ਤੁਹਾਡਾ ਪ੍ਰੋਗਰਾਮ ਸੁਣ ਕੇ ਪਤਾ ਲੱਗਦਾ ਰਿਹਾ ਕਿ ਨਹੀਂ ਯਾਰ, ਜ਼ਿਆਦਾ ਫਾਇਦਾ ਨਹੀਂ ਕੋਈ ਹੋਣਾ ਜੀ। ਕਿ ਵੀ ਆਉਣ ਵਾਲਾ ਟਾਈਮ ਜਿਹੜਾ ਕੋਈ ਖਾਸ ਵਧੀਆ ਨਹੀਂ ਆ ਰਿਹਾ, ਲੋਕੀ ਮਹਿੰਗੇ ਵੀ ਟਰੱਕ ਲਈ ਜਾਂਦੇ ਆ, ਇੰਟਰਸਟ ਰੇਟ ਵੀ ਬਹੁਤ ਜ਼ਿਆਦਾ ਆ। ਸੋ ਮੈਂ ਤਾਂ ਆਪਣਾ ਮਨ ਸਮਝਾ ਕੇ ਹੀ ਆਪਣਾ ਚੁੱਪ ਕਰਕੇ ਡਰਾਈਵਰੀ ਕਰੀ ਜਾਂਦਾ। ਚਲੋ ਜਦੋਂ ਮਿਲੂਗਾ ਲੈ ਲਾਂਗੇ। ਬਿਲਕੁਲ। ਤੇ ਬਸ ਇਹੀ ਤੁਹਾਡਾ ਧੰਨਵਾਦ ਹੀ ਕਰਨਾ ਕਿ ਤੁਹਾਡੀਆਂ ਗੱਲਾਂ ਸੁਣ ਕੇ ਥੋੜਾ ਜਿਹਾ ਅਕਲ ਆਈ ਥੋੜੀ ਜੀ ਇੱਥੇ ਆ ਕੇ। ਚਲ ਥੈਂਕ ਯੂ ਜੀ, ਮਿਹਰਬਾਨੀ ਸਰਬਜੀਤ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਪ੍ਰਵੀਨ ਜੀ। ਮੈਂ ਇੱਥੇ ਨਾ ਗੱਲ ਕਰਦਾ ਜਾਵਾਂ ਰਿਸੈਸ਼ਨ ਦੀ। ਕਿੱਦਾਂ ਜਿਹੜਾ 2007-2008 ਦਾ ਜਦੋਂ ਰਿਸੈਸ਼ਨ ਆਇਆ ਸੀ,
ਉਸ ਦੀ ਪੀਕ ਅਨਇੰਪਲੋਇਮੈਂਟ ਪਤਾ ਕਦੋਂ ਜਾ ਕੇ ਆਈ? 2010 ਦੇ ਵਿੱਚ। ਸੋ 2-3 ਹੀ ਸਾਲਾਂ ਬਾਅਦ ਜਾ ਕੇ ਪਤਾ ਲੱਗਦਾ। ਇਹ ਨਹੀਂ ਹੈ ਵੀ ਰਿਸੈਸ਼ਨ ਅੱਜ ਆਇਆ ਤੇ ਕੱਲ ਨੂੰ ਉਹਨੇ ਚੱਲ ਜਾਣਾ ਵੀ ਚੱਲ ਮੈਂ ਵਾਂਡਾ ਪੂਰਾ ਕਰ ਲਿਆ ਤੇ ਹੁਣ ਚੱਲੀਏ ਵਾਪਸ। ਏਦਾਂ ਨਹੀਂ ਕਰਦਾ ਰਿਸੈਸ਼ਨ, ਏਦਾਂ ਨਹੀਂ ਕਰਦਾ। ਉਹ ਆਪਣਾ ਅਸਰ ਦਿਖਾ ਕੇ ਜਾਂਦਾ। ਹੁਣ ਰੀਸੈਂਟਲੀ 2020 ਦੇ ਵਿੱਚ 14.5% ਤੋਂ ਉੱਤੇ ਅਨਇੰਪਲੋਇਮੈਂਟ ਰੇਟ ਜਿਹੜਾ ਉਹ ਚਲਾ ਗਿਆ ਸੀ। ਉਹਦੇ ਪਿੱਛੇ ਰੀਜ਼ਨ ਸੀ ਪੈਂਡੈਮਿਕ ਕਰਕੇ ਸਾਰੇ ਕਾਰੋਬਾਰ ਬੰਦ ਕਰਨ ਨੂੰ ਕਹਿ ਦਿੱਤਾ ਗਿਆ। ਉਹਦੇ ਵਿੱਚ ਹੋਰ ਕੋਈ ਚਾਰਾ ਨਹੀਂ ਸੀ, ਲੋਕਾਂ ਨੇ ਅਨਇੰਪਲੋਇਮੈਂਟ ਦੇ ਉੱਤੇ ਜਾਣਾ ਹੀ ਸੀਗਾ। ਸੋ ਉਹ ਹੋਇਆ, ਉਹ ਇੱਕ ਡਿਫਰੈਂਟ ਕਾਰਨ ਆ। ਹੁਣ ਦੇਖੋ ਵੀ ਇਹ ਮੁੱਦਾ ਕੀ ਬਣਿਆ, ਕਿੱਥੋਂ ਗੱਲ ਤੁਰੀ। ਅਨਇੰਪਲੋਇਮੈਂਟ ਦੇ ਵਿੱਚ ਟ੍ਰਿਲੀਅਨਸ ਆਫ ਡਾਲਰ ਨਵੇਂ ਛਾਪੇ ਗਏ, ਜਿਹੜੇ ਅਮਰੀਕਾ ਦੇ ਵਿੱਚ ਨਵੇਂ ਨੋਟ ਜਿਹੜੇ ਆ ਉਹ ਛਪ ਗਏ। ਜਦੋਂ ਨੋਟ ਛਪ ਰਹੇ ਸੀ, ਬਹੁਤ ਸਾਰੇ ਜਿਹੜੇ ਆਰਥਿਕ ਮਾਹਰ ਆ, ਜਿਹੜੇ ਇਕਨੋਮਿਸਟ ਆ, ਜਾਂ ਜਿਨ੍ਹਾਂ ਨੇ ਪੁਰਾਣੀਆਂ ਇਹ ਚੀਜ਼ਾਂ ਦੇਖੀਆਂ, ਉਹਨਾਂ ਨੇ ਕਿਹਾ ਯਾਰ ਜਦੋਂ ਵੀ ਨੋਟ ਛਪਦੇ ਆ ਨਾ, ਉਹਦੀ ਵੈਲਿਊ ਘਟ ਜਾਂਦੀ ਆ। ਜਦੋਂ ਉਹਦੀ ਵੈਲਿਊ ਘਟਦੀ ਆ ਤੇ ਆਟੋਮੈਟਿਕਲੀ ਇਨਫਲੇਸ਼ਨ, ਮਹਿੰਗਾਈ ਜਿਹੜੀ ਆ ਉਹ ਵੱਧ ਜਾਂਦੀ ਆ, ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਆ। ਉਦੋਂ ਸਰਕਾਰਾਂ ਕਹਿੰਦੀਆਂ ਵੀ ਨਹੀਂ ਯਾਰ ਹੁਣ ਲੋਕ ਤਾਂ ਫਿਰ ਭੁੱਖੇ ਮਰਨਗੇ, ਜਾਂ ਇਹ ਕਹਿ ਲਓ, ਜਾਂ ਉਹਨਾਂ ਨੂੰ ਇਹ ਸੀਗਾ ਵੀ ਯਾਰ ਵੋਟਾਂ ਤਾਂ ਹੁਣ 2020 ਚ ਪੈਣੀਆਂ ਆ, ਵੀ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਲੋਕਾਂ ਦੀਆਂ ਵੋਟਾਂ ਵੀ ਬਟੋਰਨੀਆਂ ਆ। ਫਿਰ ਉਦੋਂ ਜਿਹੜੇ ਆ ਉਹ ਡਾਲਰ ਵੰਡੇ ਗਏ, ਲੋਕਾਂ ਨੂੰ ਵੀ ਵੰਡੇ ਗਏ, ਤੇ ਸਭ ਤੋਂ ਵੱਧ ਜਿਹੜੇ ਬਿਜ਼ਨਸਿਸ ਦੇ ਵਿੱਚ ਉਹ ਡਾਲਰ ਜਿਹੜੇ ਉਹ ਵੰਡੇ ਗਏ। ਬਿਜ਼ਨਸਿਸ AT&T ਵਰਗੇ ਇਦਾਂ ਦੇ ਸੀਗੇ ਜਿਨ੍ਹਾਂ ਨੂੰ ਬਿਲੀਅਨਸ ਆਫ ਡਾਲਰ ਮਿਲੇ, ਲੋਕਾਂ ਦੀ ਟੈਕਸ ਪੇਅਰ ਮਨੀ ਜਿਹੜੀ ਉਹ ਮਿਲੀ ਵੀ ਜੌਬਸ ਜਿਹੜੀਆਂ ਉਹ ਬਚਾ ਕੇ ਰੱਖਣ। ਉਹਨਾਂ ਨੇ ਡਾਲਰ ਵੀ ਰੱਖ ਲਏ, ਬੇਲ ਆਊਟ ਵੀ ਉਹਨਾਂ ਨੂੰ ਮਿਲ ਗਿਆ, ਉਹਨਾਂ ਨੇ ਲੋਕ ਵੀ ਕੱਢਤੇ। ਉਹ ਬੜੇ ਚਲਾਕ ਨਿਕਲੇ। ਜਿਹੜੇ ਕਈ ਲੋਕ ਆ ਉਹਨਾਂ ਨੇ ਇਸ ਹਿਸਾਬ ਦੇ ਨਾਲ ਜਿਹੜੀਆਂ ਚਲਾਕੀਆਂ ਕੀਤੀਆਂ। ਹੌਲੀ ਹੌਲੀ ਤੁਸੀਂ ਦੇਖੋ ਵੀ ਸਥਿਤੀ ਇਨਫਲੇਸ਼ਨ ਦੀ ਸਾਡੇ ਇਸ ਟਾਈਮ ਦੇ ਜਿਹੜੇ ਮੌਜੂਦਾ ਪ੍ਰਸ਼ਾਸਨ ਆ ਉਸ ਤੋਂ ਬੇਕਾਬੂ ਆ, ਉਹਨਾਂ ਤੋਂ ਕਾਬੂ ਨਹੀਂ ਆ ਰਹੀ। ਕੱਲ ਜਿਹੜੇ ਸਾਡੇ ਰਾਸ਼ਟਰਪਤੀ ਬੋਲ ਰਹੇ ਸੀ, ਉਹ ਦੋਸ਼ ਫਿਰ ਮੁੜ ਕੇ ਪੂਤਿਨ ਦੇ ਉੱਤੇ ਤੇ ਉਸ ਯੁੱਧ ਦੇ ਉੱਤੇ, GOP ਦੇ ਉੱਤੇ ਜਿਹੜਾ ਸੁੱਟੀ ਜਾ ਰਹੇ ਸੀਗੇ ਵੀ ਭਾਈ ਉਹਨਾਂ ਦਾ ਕਸੂਰ ਆ। ਹੁਣ ਤੁਸੀਂ ਇੱਕ ਸਵਾਲ ਪੁੱਛ ਕੇ ਦੇਖੋ, ਆਪਣੇ ਮਨ ਨੂੰ ਪੁੱਛੋ, ਜਾਂ ਜਿਹੜਾ ਵੀ ਬਿਜ਼ਨਸ ਕਰ ਰਿਹਾ ਜਾਂ ਆਮ ਲੋਕ ਦੇਖ ਰਹੇ ਆ, ਉਹ ਵੀ ਕੀ ਅਮਰੀਕਾ ਦੀਆਂ ਜਾਂ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਰੂਸ ਤੇ ਯੂਕਰੇਨ ਤੋਂ ਹੀ ਆਉਂਦੀਆਂ? ਚੱਕਰ ਕੀ ਪੈ ਗਿਆ? ਬਾਕੀ ਦੁਨੀਆ ਕਿੱਥੇ ਗਈ? ਬਾਕੀ ਸਮਾਨ ਨਹੀਂ ਆਉਂਦਾ। ਅਫਕੋਰਸ ਚਾਈਨਾ ਦੇ ਵਿੱਚ ਮੰਦੀ ਆਉਣ ਦਾ, ਜਿਹੜਾ ਮੰਦੀ ਚੱਲ ਰਹੀ ਆ, ਉਹਦੇ ਕਰਕੇ ਅਸਰ ਪਿਆ ਆ। ਦੇਖੋ ਹੁਣ ਚਾਈਨਾ ਦੇ ਪੋਰਟ ਉਦਾਂ ਖੁੱਲੇ ਆ, ਪਰ ਮਿਲੀਅਨਸ ਆਫ ਲੋਕਾਂ ਨੂੰ ਤਾੜ ਕੇ ਉਹਨਾਂ ਨੇ ਬੰਦ ਕਰਕੇ ਰੱਖਿਆ। ਟਰੱਕ ਵਗੈਰਾ ਉੱਥੇ ਚੱਲ ਨਹੀਂ ਰਹੇ, ਸ਼ਿਪਾਂ ਜਿਹੜੀਆਂ ਉੱਥੇ ਖਾਲੀ ਨੇ, ਤੇ ਉਹ ਪੋਰਟ ਤੋਂ ਸਮਾਨ ਜਿਹੜਾ ਅਮਰੀਕਾ 'ਚ ਨਹੀਂ ਆ ਰਿਹਾ, ਤੇ ਪੋਰਟ ਤੋਂ ਇਵੈਂਚੁਅਲੀ ਜਿਹੜਾ ਸਮਾਨ ਲੱਥਦਾ ਆ, ਤੇ ਕੰਟੇਨਰਾਂ ਦਾ ਜਿਹੜਾ ਕੰਮ ਆ ਉਹ ਟਰੱਕਾਂ ਨੇ ਬਾਹਰ ਲੈ ਕੇ ਆਉਣਾ, ਤੇ ਉਸ ਦਾ ਅਸਰ ਵੀ ਜਿਹੜਾ ਟਰੱਕਿੰਗ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ। ਸਪਲਾਈ ਜਿਹੜੀ ਆ ਉਹ ਚੇਨ ਦੇ ਵਿੱਚ ਬੜੀ ਵੱਡੀ ਜਿਹੜੀ ਦਿੱਕਤ ਇਸ ਟਾਈਮ, ਇਹ ਸਾਰੀਆਂ ਚੀਜ਼ਾਂ ਨੂੰ ਮਾੜੇ ਸਥਿਤੀ ਵੱਲ ਨੂੰ ਜਿਹੜੀਆਂ ਉਹ ਲੈ ਕੇ ਜਾ ਰਹੀ ਆ। ਸੋ ਤੁਸੀਂ ਵੀ ਜਿੰਨੇ ਵੀ ਦੇਖ ਰਹੇ ਆ, ਸੁਣ ਰਹੇ ਆ, ਸਾਡੀਆਂ ਗੱਲਾਂ ਤੇ ਨਾ ਆਓ, ਬਾਕੀ ਭਾਈ ਮਾਹਰਾਂ ਦੀ ਸੁਣ ਲਓ, ਸਾਨੂੰ ਨਾ ਸੁਣੋ, ਮਾਹਰਾਂ ਦੀ ਸੁਣ ਲਓ। ਪਰ ਸਾਡਾ ਮਤਲਬ ਆ, ਸਾਡਾ ਫਰਜ਼ ਆ ਵੀ ਅਸੀਂ ਹੋ ਕੇ ਜਿਹੜਾ ਉਹ ਤੁਹਾਨੂੰ ਦਿੰਦੇ ਰਹਿਣਾ ਆ। ਅੱਗੇ ਮੰਨਣਾ ਨਹੀਂ ਮੰਨਣਾ ਉਹ ਤੁਹਾਡੀ ਆਪਣੀ ਮਰਜ਼ੀ ਆ। ਦਸਤਕ ਆ ਰਹੀ ਆ, ਇਹ ਨਾ ਆਵੇ ਇਸ ਦੀ ਅਰਦਾਸ ਕਰਦੇ ਆ, ਪਰ ਜਿਹੜੀ ਸਿਰ ਤੇ ਪਈ ਹੋਈ ਚੀਜ਼ ਆ ਨਾ, ਉਸ ਨੂੰ ਲਿਹਾਜ਼ ਦੇ ਨਾਲ, ਉਸੇ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਸਾਂਭਣਾ ਪੈਂਦਾ ਹੁੰਦਾ ਆ। ਜੀ ਪ੍ਰਵੀਨ, ਆਪਾਂ ਸਮਾਂ ਵੀ ਮਿਲਦਾ ਆਪਣਾ ਸਮਾਪਤ ਹੈ ਜੀ ਹੁਣ। ਹਾਂਜੀ ਬਿਲਕੁਲ ਸਮਾਂ ਸਮਾਪਤ ਹੈ ਜੀ, ਪਰ ਸਿਆਣੇ ਕਹਿੰਦੇ ਆ ਵੀ ਜਾਂ ਰਾਹ ਪੈ ਜਾਣਗੇ ਜਾਂ ਵਾਹ ਪੈ ਜਾਣਗੇ। ਦੇਖੋ ਜਿਹੜੇ ਬੰਦੇ ਕਾਰੋਬਾਰ ਨਾਲ ਆਲਰੇਡੀ ਜੁੜੇ ਹੋਏ ਆ, ਉਹਨਾਂ ਨੇ ਦੇਖੋ ਕਿਸੇ ਨੇ ਖਰਗੋਸ਼ ਵਾਲੀ ਕਹਾਣੀ ਸਾਂਝੀ ਕੀਤੀ, ਕਿਸੇ ਨੇ ਕਿਹਾ ਕਿ ਡਰਾਈਵਿੰਗ ਹੀ ਕਰ ਰਿਹਾ, ਮਤਲਬ ਸੇਫ ਵੇ ਹਰ ਬੰਦਾ ਬਣਾ ਕੇ ਚੱਲ ਰਿਹਾ ਕਿ ਸੇਫ ਕਿਵੇਂ ਰਿਹਾ ਜਾਵੇ, ਬਚਿਆ ਕਿਵੇਂ ਜਾਵੇ। ਤਾਂ ਇੱਕ ਵੀਰ ਨੇ ਤਾਂ ਇਹ ਵੀ ਦੱਸਿਆ, ਉਹ ਕਹਿੰਦੇ ਕਿ ਸਾਰਾ ਕਨਵਰਟ ਹੋ ਜਾਂਦਾ, ਜਿਹੜੇ ਮਲਟੀਮੀਲੀਅਨੀਅਰ ਆ ਉਹ ਬਦਲ ਜਾਂਦੇ ਆ, ਬਰਾਬਰ ਹੋ ਜਾਂਦਾ। ਸਪੇਸਿਸ ਤਾਂ ਚੇਂਜ ਹੁੰਦੀਆਂ ਹੀ ਰਹਿੰਦੀਆਂ। ਇਹ ਤਾਂ ਦੇਖੋ ਸਾਈਕਲ ਹੈ ਇੱਕ, ਹਨਾ। ਇਹਦੇ 'ਚ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਧੁਰੋਂ ਆ ਉਹ ਏਦਾਂ ਹੀ ਅਮੀਰ ਰਵੇ। ਸਾਈਕਲ, ਇਕਨੋਮਿਕ ਸਾਈਕਲ, ਇਹ ਚੀਜ਼ਾਂ ਬਦਲਦੀਆਂ ਰਹਿੰਦੀਆਂ, ਔਰ ਬਦਲਣ ਤਾਂ ਕੋਈ ਦਿੱਕਤ ਨਹੀਂ ਹੈ, ਪਰ ਸ਼ਾਲਾ ਜੇ ਬਦਲ ਕੇ ਥੋੜ੍ਹੀਆਂ ਮੰਦਵਾੜੇ ਵੱਲ ਜਾਂਦੀਆਂ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਉਹ ਜਲਦੀ ਦਰੁਸਤ ਹੋ ਸਕਣ, ਕਿਉਂਕਿ ਪ੍ਰਭਾਵਿਤ ਹੋਏ ਬਿਨਾਂ ਕੋਈ ਨਹੀਂ ਰਹਿ ਸਕਦਾ। ਕੋਈ ਨਹੀਂ ਕਹਿ ਸਕਦਾ ਕਿ ਮੇਰੇ ਤੇ ਮੰਦੀ ਦੀ ਮਾਰ ਜੀ। ਸੋ ਬਚ ਕੇ ਚੱਲੋ, ਆਪਣੀ ਜਿਹੜੇ ਐਮਰਜੈਂਸੀ ਫੰਡ ਭਾਈ ਆ ਉਹ ਬਚਾ ਕੇ ਰੱਖੋ। ਜਿਨ੍ਹਾਂ ਨੇ ਘਰ ਲਏ ਹੈਗੇ ਆ, ਚਾਹੇ ਉਹ ਨੇ, ਚਾਹੇ ਤੁਹਾਡੀਆਂ ਕਿਸ਼ਤਾਂ ਤੁਹਾਡੇ ਕੋਲ ਉਨੀਆਂ ਕੁ ਪਈਆਂ ਹੋਣੀਆਂ ਚਾਹੀਦੀਆਂ ਵੀ ਜੇ ਵਰੇ ਖੰਡ 2 ਵਰੇ ਇਹ ਸਥਿਤੀ ਚੱਲਦੀ ਰਹੀ ਤੇ ਆਪਾਂ ਜਿਹੜੇ ਲੋਨਸ ਤੋਂ ਡੀਫਾਲਟ ਨਾ ਕਰ ਜਾਈਏ। ਜਿਹੜੀਆਂ ਮਹਿੰਗੀਆਂ ਚੀਜ਼ਾਂ ਲੈਣ ਬਾਰੇ ਸੋਚ ਰਹੇ ਆ, ਨੀ ਜਰਕ ਇੱਕ ਡਿਸੀਜਨ ਆਖਿਆ ਜਾਂਦਾ ਆ
ਵੀ ਤੱਤ ਫੜੱਤੇ ਲਿਆ ਗਿਆ ਫੈਸਲਾ ਬਗੈਰ ਸੋਚੇ ਸਮਝੇ, ਉਹ ਬਿਲਕੁਲ ਨਾ ਕਰੋ। ਸੋਚ ਸਮਝ ਕੇ ਜਿਹੜਾ ਵੀ ਡਿਸੀਜਨ ਤੁਸੀਂ ਲੈਣਾ ਆ ਉਹ ਤੁਸੀਂ ਕਰੋ। ਜੇ ਤੁਹਾਨੂੰ ਲੱਗਦਾ ਵੀ ਇਨਵੈਸਟਮੈਂਟ ਕੀਤਿਆਂ ਤੁਹਾਨੂੰ ਫਾਇਦਾ ਹੈ, ਜ਼ਰੂਰ ਕਰੋ, ਪਰ ਸੋਚ ਸਮਝ ਕੇ ਠੰਡੇ ਦਿਮਾਗ ਦੇ ਨਾਲ ਸੋਚ ਕੇ ਵੀ ਇਹ ਇਸ ਦੇ ਕੀ ਜਿਹੜੇ ਰਿਸਕ ਫੈਕਟਰਸ ਜਿਹੜੇ ਉਹ ਨਾਲ ਦੇ ਨਾਲ ਹੈਗੇ ਆ। ਅਸੀਂ ਰੋਕਦੇ ਨਹੀਂ ਆ ਤੁਹਾਨੂੰ ਕਿਸੇ ਵੀ ਚੀਜ਼ ਨੂੰ ਕਰਨ ਤੋਂ, ਨਾ ਹੀ ਅਸੀਂ ਰੋਕ ਸਕਦੇ ਹਾਂ, ਸਿਰਫ ਨਾ, ਨਾ, ਤੁਹਾਨੂੰ ਅਸੀਂ ਬਿਲਕੁਲ। ਅਗਾਹ ਕਰ ਸਕਦੇ ਹਾਂ, ਸਿਰਫ ਅਸੀਂ ਤੁਹਾਨੂੰ ਜਿਹੜਾ ਆ ਉਹ ਦੱਸ ਸਕਦੇ ਹੈਗੇ ਆ। ਹੁਣ ਦੇਖੋ ਪ੍ਰਵੀਨ ਜੀ, ਆਪਾਂ ਚਲੋ ਮੈਂ ਥੋੜੀ ਜਿਹੀ ਉਹ ਗੱਲ ਕੀਤੀ ਸੀਗੀ, ਸਾਰਾ ਸਮਾਨ ਯੂਕਰੇਨ ਉੱਤੋਂ ਨਹੀਂ ਆ ਰਿਹਾ, ਬਾਕੀ ਪਾਸਿਓਂ ਆ ਰਿਹਾ। ਸੋ ਇਹਦੇ ਵਿੱਚ ਮਤਲਬ ਇਨ ਦੀ ਐਂਡ ਇਵੈਂਚੁਅਲੀ ਜਿਹੜੀਆਂ ਕਾਰਪੋਰੇਸ਼ਨਸ ਹੈਗੀਆਂ ਆ, ਉਹ ਆਪਣਾ ਇਸ ਦੇ ਵਿੱਚ ਮੁਨਾਫਾ ਵੱਧ ਤੋਂ ਵੱਧ ਭਾਲ ਰਹੀਆਂ ਆ, ਲੋਕਾਂ ਦੀ ਬਲੀ ਜਿਹੜੀ ਇਸ ਦੇ ਵਿੱਚ ਉਹ ਲੈ ਰਹੀਆਂ ਆ। ਸੋ ਲੋਕਾਂ ਨੂੰ ਵੀ ਸੋਚ ਸਮਝ ਕੇ ਚੀਜ਼ ਦੀ ਜਿਹੜੀ ਖਰੀਦੋ ਫਰੋਖਤ ਆ, ਉਸ ਵਾਲੇ ਪਾਸੇ ਨੂੰ ਜਿਹੜੀ ਉਹ ਕਰਨ ਦੀ ਜ਼ਰੂਰਤ ਹੈਗੀ ਆ। ਤੇ ਹੁਣ ਆਪਾਂ ਲਈਏ ਜੀ ਫਿਰ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ, ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।